ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੀ ਸੰਗਤ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਜੀ ਦਾ, ਬਾਬਾ ਦੀਪ ਸਿੰਘ ਜੀ ਦਾ ਸੰਗਤ ਰੂਪੀ ਪਰਿਵਾਰ ਜੋ ਆਪਣੀ ਰੂਟੀਨ ਮੁਤਾਬਕ ਇਕੱਤਰਿਤ ਹੋਇਆ ਹੈ, ਸਿਰ ਝੁਕਾ ਕੇ ਰੋਜ਼ਾਨਾ ਦੀ ਤਰ੍ਹਾਂ ਕਹਿ ਦਿਓ ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ। ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਜੋ ਆਪ ਜੀਆਂ ਨੇ ਤਰਸ ਦਾ ਮਹਿਰਮਤ ਦਾ ਖਾਤਾ ਖੋਲ ਕੇ ਸਾਨੂੰ ਸਾਰਿਆਂ ਨੂੰ ਆਪਣੀ ਗੋਦ ਦੇ ਵਿੱਚ ਬਿਠਾਇਆ। ਮੇਰੀ ਬੇਨਤੀ ਹੈ ਪਰਿਵਾਰਕ ਮੀਟਿੰਗ ਦੀ ਪ੍ਰਾਰੰਭਤਾ ਕਰੀਏ। ਸਭ ਨੂੰ ਮੈਂ ਨਿਮਰਤਾ ਸਹਿਤ ਇਹ ਅਰਜ਼ ਕਰਦਾ, ਜਿਨ੍ਹਾਂ ਨੇ ਅਜੇ ਤੱਕ YouTube ਦਾ, Facebook ਦਾ ਲਿੰਕ ਸ਼ੇਅਰ ਨਹੀਂ ਕੀਤਾ, 5-10 ਜਾਣਿਆਂ ਨੂੰ ਇਹ ਲਿੰਕ ਸ਼ੇਅਰ ਕਰੋ ਔਰ ਅਗਾਂਹ ਉਹਨਾਂ ਨੂੰ ਵੀ ਇਹ ਕਹੋ ਕਿ 10 ਜਾਣਿਆਂ ਨੂੰ ਲਿੰਕ ਸ਼ੇਅਰ ਕਰਨ। ਅੱਗੇ ਤੋਂ ਅੱਗੇ ਲਿੰਕ ਸ਼ੇਅਰ ਕਰਦੇ ਜਾਓ ਤਾਂ ਜੋ ਹੋਰ ਸੰਗਤਾਂ ਗੁਰੂ ਚਰਨਾਂ ਦਾ ਰਸ ਲੈ ਸਕਣ, ਹੋਰ ਸੰਗਤਾਂ ਜੁੜ ਸਕਣ। ਸਾਡਾ YouTube ਚੈਨਲ ਹੈ ਭਾਈ ਅਮਨਦੀਪ ਸਿੰਘ ਆਫੀਸ਼ੀਅਲ ਚੈਨਲ, ਇਹਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਆਓ ਅੱਜ ਦੀ ਪਰਿਵਾਰਕ ਮੀਟਿੰਗ ਦੀ ਪ੍ਰਾਰੰਭਤਾ ਕਰੀਏ। ਜੀਵਨ ਦੇ ਵਿੱਚ ਜਦੋਂ ਵੀ ਅਸੀਂ ਖਰਾਬ ਦੌਰ ਤੋਂ ਗੁਜ਼ਰਦੇ ਹਾਂ ਨਾ, ਜ਼ਿੰਦਗੀ ਦੇ ਵਿੱਚ, ਜੀਵਨ ਦੇ ਵਿੱਚ ਜਦੋਂ ਵੀ ਅਸੀਂ ਖਰਾਬ ਦੌਰ ਤੋਂ ਗੁਜ਼ਰਦੇ ਹਾਂ ਤੇ ਮਨ ਵਿੱਚ ਇਹ ਵਿਚਾਰ ਜ਼ਰੂਰ ਆਉਂਦੀ ਹੈ ਕਿ ਪਰਮੇਸ਼ਰ ਮੇਰੀ ਪਰੇਸ਼ਾਨੀ ਦੇਖਦਾ ਕਿਉਂ ਨਹੀਂ, ਮੇਰੇ ਦੁੱਖਾਂ ਨੂੰ ਘੱਟ ਕਿਉਂ ਨਹੀਂ ਕਰਦਾ। ਪਰ ਉਸ ਵੇਲੇ ਇੱਕ ਚੀਜ਼ ਯਾਦ ਵਿੱਚ ਰੱਖਿਆ ਕਰੋ, ਪਤਾ ਕੀ, ਜਦੋਂ ਪ੍ਰੀਖਿਆ ਚੱਲ ਰਹੀ ਹੁੰਦੀ ਹੈ ਨਾ ਤੇ ਜਿਹੜੇ ਸਿੱਖਸ਼ਕ ਨੇ ਨਾ ਉਹ ਮੌਨ ਰਹਿੰਦੇ ਨੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਜਦੋਂ ਸਕੂਲਾਂ ਵਿੱਚ ਵੀ ਪ੍ਰੀਖਿਆ ਚੱਲਦੀ ਹੈ ਨਾ, ਜਿਹੜੇ ਸਿੱਖਸ਼ਕ ਨੇ, ਜਿਹੜੇ ਸਟੂਡੈਂਟਸ ਨੇ, ਉਹ ਮੌਨ ਹੋ ਕੇ ਇਮਤਿਹਾਨ ਦਿੰਦੇ ਨੇ। ਜੇ ਸਾਡੀ ਲਾਈਫ ਦੇ ਵਿੱਚ ਵੀ ਕੋਈ ਦੁੱਖ ਦੀ ਘੜੀ ਆਈ ਗਈ ਹੈ ਨਾ, ਮੌਨ ਰਹਿ ਕੇ ਤੂੰ ਸਿੱਖਸ਼ਕ ਬਣ ਕੇ ਵੱਧ ਤੋਂ ਵੱਧ ਕਮਾਈ ਕਰਕੇ, ਬੰਦਗੀ ਕਰਕੇ ਆਪਣੇ ਪਰਮੇਸ਼ਰ ਨੂੰ ਯਾਦ ਕਰ। ਉਹ ਪ੍ਰੀਖਿਆ ਵਿੱਚ ਗੁਜ਼ਰਦੇ ਵਕਤ ਆਪਣੇ ਪਰਮੇਸ਼ਰ ਨੂੰ ਕੋਈ ਤਾਨਾ ਮਿਹਣਾ ਨਾ ਦੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਇਹ ਮੇਰੀ ਬੇਨਤੀ, ਉਤਰਾਈਆਂ ਚੜਾਈਆਂ ਹੁੰਦੀਆਂ ਹੀ ਨੇ ਲਾਈਫ ਦੇ ਵਿੱਚ, ਖੁਸ਼ੀ ਗਮੀ ਲੱਗੀ ਰਹਿੰਦੀ ਹੈ, ਪਰ ਮੇਰੀ ਬੇਨਤੀ ਜਦੋਂ ਕਿਤੇ ਗਮ ਦਾ ਵੇਲਾ ਹੋਵੇ, ਦੁੱਖ ਦਾ ਵੇਲਾ ਹੋਵੇ, ਉਸ ਵੇਲੇ ਸਮਝ ਲਓ ਪ੍ਰੀਖਿਆ ਹੋ ਰਹੀ ਹੈ ਸਾਡੀ। ਤੇ ਪ੍ਰੀਖਿਆ ਦੇ ਸਮੇਂ ਪੇਪਰ ਪਾਉਣ ਵਾਲੇ ਨੂੰ ਕੋਈ ਸਟੂਡੈਂਟ ਇਹ ਨਹੀਂ ਕਹਿੰਦਾ ਕਿ ਬਈ ਤੂੰ ਇਦਾਂ ਦਾ ਪੇਪਰ ਕਿਉਂ ਪਾਇਆ। ਹਾਂ, ਕਈ ਵਾਰੀ ਹੁੰਦਾ ਜ਼ਰੂਰ ਹੈ, ਇਹ ਆਊਟ ਆਫ ਸਿਲੇਬਸ ਆ ਗਿਆ ਜੀ ਕਾਰਜ, ਜਾਂ ਇਹ ਜਿਹੜਾ ਸਵਾਲ ਸੀ ਸਿਲੇਬਸ ਤੋਂ ਬਾਹਰ ਦਾ ਆ ਗਿਆ, ਪਰ ਕੁਝ ਕਰ ਨਹੀਂ ਸਕਦਾ ਬੱਚਾ। ਜਿਹੋ ਜੀ ਪ੍ਰੀਖਿਆ ਆਈ ਉਹੋ ਜੀ ਦੇਣੀ ਹੀ ਪੈਂਦੀ ਹੈ। ਬਿਲਕੁਲ ਮੌਨ ਹੋ ਜਾਂਦਾ ਬੱਚਾ ਤੇ ਬਸ ਧਿਆਨ ਜੋੜਦਾ ਆਪਣੀ ਪੜ੍ਹਾਈ ਵੱਲ ਕਿ ਮੈਂ ਜੋ ਕੀਤਾ ਉਹਨੂੰ ਯਾਦ ਕਰਨ ਦੀ ਕੋਸ਼ਿਸ਼ ਕਰਦਾ। ਬਸ ਆਹੀ ਚੀਜ਼ ਹੈ। ਜਦੋਂ ਸਾਡੀ ਵੀ ਕਿਤੇ ਪ੍ਰੀਖਿਆ ਹੋ ਰਹੀ ਹੋਵੇ ਨਾ, ਆਪਣਾ ਧਿਆਨ ਕੇਂਦਰਿਤ ਕਰ ਲਿਆ ਕਰੋ ਗੁਰੂ ਰਾਮਦਾਸ ਬਾਪੂ ਜੀ ਦੇ ਚਰਨਾਂ ਵੱਲ, ਆਪਣਾ ਧਿਆਨ ਕੇਂਦਰਿਤ ਕਰ ਲਿਆ ਕਰੋ ਬਾਬਾ ਦੀਪ ਸਿੰਘ ਜੀ ਦੇ ਵੱਲ। ਇਹਦੇ ਨਾਲ ਹੋਏਗਾ ਕਿ ਪ੍ਰੀਖਿਆ ਵਿੱਚ ਬਹਿਣਾ ਵੀ ਸੌਖਾ ਹੋ ਜਾਏਗਾ ਤੇ ਪ੍ਰੀਖਿਆ ਤੂੰ ਆਸਾਨੀ ਨਾਲ ਪਾਸ ਵੀ ਕਰ ਸਕੇਗਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਉਹਦਾ ਮੈਂ ਕਈ ਵਾਰੀ ਕਹਿਣਾ ਹੁੰਨਾ, ਅਰਦਾਸ ਇਹੋ ਹੀ ਅਸੀਂ ਕਰਨੀ ਹੈ, ਗਰੀਬ ਨਵਾਜ ਪਾਤਸ਼ਾਹ ਕਦੀ ਵੀ ਪ੍ਰੀਖਿਆ ਨਾ ਪਾਵੀਂ, ਕਦੀ ਵੀ ਸਾਡਾ ਇਮਤਿਹਾਨ ਨਾ ਲਵੀਂ। ਇਮਤਿਹਾਨ ਲੈ ਉਹਦਾ ਜਿਹੜਾ ਕੋਈ ਕੁਝ ਪੜ੍ਹਿਆ ਲਿਖਿਆ ਹੋਵੇ। ਅਸੀਂ ਤੇ ਪਹਿਲੇ ਸਾਰੇ ਪੇਪਰਾਂ 'ਚੋਂ ਫੇਲ ਬੈਠੇ ਆਂ। ਅਰਦਾਸਾਂ ਅਸੀਂ ਹਰ ਵੇਲੇ ਆਹੀ ਕਰਨੀਆਂ ਨੇ, ਲੇਖੇ ਕਤੇ ਨਾ ਛੁੱਟੀਏ, ਖਿਨ ਖਿਨ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਆਰ ਅਰਦਾਸਾਂ ਆਹੀ ਕਰਨੀਆਂ ਨੇ। ਪਰ ਜੇ ਕਿਤੇ ਆ ਹੀ ਗਈ ਪ੍ਰੀਖਿਆ, ਉਹਦੇ ਵਿੱਚ ਮੌਨ ਹੋ ਕੇ, ਮੌਨ ਤੋਂ ਭਾਵ ਆਪਣਾ ਧਿਆਨ ਕੇਂਦਰਿਤ ਕਰ ਲਿਆ ਕਰੋ ਪਿਤਾ ਜੀ ਦੇ ਚਰਨਾਂ ਵੱਲ। ਆਪਣੇ ਮਨ ਨੂੰ ਮੌਨ ਕਰ ਲਿਆ ਕਰੋ ਦੁਨਿਆਵੀ ਕੰਮਾਂ ਤੋਂ, ਆਪਣੇ ਮਨ ਨੂੰ ਮੌਨ ਕਰ ਲਿਆ ਕਰੋ ਬਾਹਰਲੀਆਂ ਵਿਚਾਰਾਂ ਤੋਂ, ਤੇ ਧਿਆਨ ਕੇਂਦਰਿਤ ਕਰ ਲਿਆ ਕਰੋ ਗੁਰੂ ਜੀ ਦੇ ਚਰਨਾਂ ਵੱਲ। ਔਖਾ ਵੇਲਾ ਵੀ ਸੌਖਾ ਹੋ ਕੇ ਗੁਜ਼ਰ ਜਾਏਗਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਇਹ ਵੀ ਲਾਈਫ ਦੇ ਵਿੱਚ ਬੜੀ ਕੰਮ ਆਏਗੀ। ਅਹੰਕਾਰ ਬੰਦੇ ਨੂੰ ਵਿਸ਼ਵਾਸ ਦਿਵਾ ਦਿੰਦਾ ਹੈ ਕਿ ਉਹਦੇ ਦੁਆਰਾ ਕੀਤੇ ਗਏ ਸਾਰੇ ਕੰਮ ਹੀ ਸਹੀ ਨੇ, ਉਹਦੇ ਦੁਆਰਾ ਕੀਤਾ ਗਿਆ ਕੋਈ ਵੀ ਕੰਮ ਅਨੁਚਿਤ ਹੋ ਹੀ ਨਹੀਂ ਸਕਦਾ, ਨਜਾਇਜ਼ ਹੋ ਹੀ ਨਹੀਂ ਸਕਦਾ। ਅਹੰਕਾਰ ਬੰਦੇ ਨੂੰ ਆਹ ਵਿਸ਼ਵਾਸ ਦਿਵਾ ਦਿੰਦਾ ਹੈ। ਮੇਰੀ ਬੇਨਤੀ ਹੈ, ਇਸੇ ਭਰਮ ਦੇ ਵਿੱਚ
ਪਿਆਰਿਓ ਫਿਰ ਬੰਦਾ ਕਈ ਤਰ੍ਹਾਂ ਦੇ ਅਪਰਾਧ ਕਰਨ ਲੱਗ ਪੈਂਦਾ ਹੈ। ਮੈਂ ਬੇਨਤੀ ਕਰ ਰਿਹਾ ਸਾਰੀ ਸੰਗਤ ਨੂੰ, ਜਿੰਨੇ ਅਸੀਂ ਪਰਿਵਾਰਕ ਮੈਂਬਰ ਬਹਿਨੇ ਆ ਨਾ, ਕੋਸ਼ਿਸ਼ ਕਰੀਏ ਪਿਆਰਿਓ ਜਿੰਨਾ ਵੀ ਹੋ ਸਕੇ ਨਿਮਰਤਾ ਦਾ ਗਹਿਣਾ ਪਾਈਏ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਹੰਕਾਰ ਮਾੜਾ ਨਹੀਂ ਹੁੰਦਾ। ਸੁਣਿਓ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਇਹ ਬਣਾਇਆ ਕਿੰਨੇ? ਪਰਮੇਸ਼ਰ ਨੇ। ਤੇ ਪਰਮੇਸ਼ਰ ਦੀ ਕੋਈ ਚੀਜ਼ ਮਾੜੀ ਤੇ ਹੈ ਨਹੀਂ। ਬੰਦੇ ਨੂੰ ਕਾਮ ਦੀ ਵੀ ਲੋੜ ਹੈ, ਕ੍ਰੋਧ ਦੀ ਵੀ ਲੋੜ ਹੈ, ਲੋਭ ਦੀ ਵੀ ਲੋੜ ਹੈ, ਮੋਹ ਦੀ ਵੀ ਲੋੜ ਹੈ, ਅਹੰਕਾਰ ਦੀ ਵੀ ਲੋੜ ਹੈ। ਪਰ ਆਹ ਚੀਜ਼ਾਂ ਇੱਕ ਸੀਮਾ ਦੇ ਵਿੱਚ ਚਾਹੀਦੀਆਂ ਨੇ। ਜਦੋਂ ਆਹ ਚੀਜ਼ਾਂ ਸੀਮਾ ਤੋਂ ਬਾਹਰ ਜਾਂਦੀਆਂ ਨਾ, ਫਿਰ ਨੁਕਸਾਨ ਕਰਦੀਆਂ ਨੇ। ਅਹੰਕਾਰ ਤੇਰਾ ਸੈਲਫ ਕੌਨਫੀਡੈਂਸ 'ਚ ਬਦਲ ਜਾਵੇ। ਜੇ ਕਾਮ ਦੀ ਗੱਲ ਕਰਦੇ ਆ, ਏਕਾ ਨਾਰੀ ਜਤੀ ਹੈ ਪਰ ਨਾਰੀ ਧੀ ਭੈਣ ਵਖਾਣੇ। ਤੇਰਾ ਧਿਆਨ ਬਸ ਆਪਣੇ ਪਰਿਵਾਰ ਵੱਲ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬੰਦੇ ਦੇ ਅੰਦਰ ਕ੍ਰੋਧ ਵੀ ਤੇ ਚਾਹੀਦਾ ਹੈ, ਪਰ ਗੱਲ ਗੱਲ ਤੇ ਕਲਪੀ ਜਾਣਾ, ਗੱਲ ਗੱਲ ਦੇ ਉੱਤੇ ਚਿੜੀ ਜਾਣਾ, ਉਹ ਗੱਲ ਵੱਖਰੀ ਏ। ਹਾਂ, ਕਿਸੇ ਨੇ ਤੈਨੂੰ ਤਾਨਾ ਮਾਰਿਆ, ਤੂੰ ਲਾਈਫ 'ਚ ਕੁਝ ਕਰ ਨਹੀਂ ਸਕਦਾ, ਤੈਨੂੰ ਚੜ ਗਿਆ ਗੁੱਸਾ। ਹੁਣ ਗੁੱਸੇ ਦਾ ਐਂਗਲ ਬਦਲ ਦੇ, ਉਹਨੂੰ ਉਸ ਵੇਲੇ ਜਵਾਬ ਨਾ ਦੇ। 5-10 ਸਾਲਾਂ ਦੇ ਵਿੱਚ ਤਰੱਕੀ ਕਰਕੇ ਫਿਰ ਉਹਦੇ ਸਾਹਮਣੇ ਆ ਜਾ, ਬਈ ਤੂੰ 10 ਸਾਲ ਪਹਿਲੇ ਮੈਨੂੰ ਤਾਨਾ ਮਾਰਿਆ ਸੀ, ਮੈਂ ਕੁਝ ਕਰ ਨਹੀਂ ਸਕਦਾ। ਆਹ ਵੇਖ, ਗੁਰ ਪਰਮੇਸ਼ਰ ਨੇ ਮੈਨੂੰ ਹਿੰਮਤ ਦਿੱਤੀ, ਮੈਂ ਉਦਮ ਕੀਤਾ ਤੇ ਮੈਂ ਇਸ ਮੁਕਾਮ ਤੇ ਪਹੁੰਚ ਗਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਪਰ ਇਹ ਜਦੋਂ ਚੀਜ਼ਾਂ ਲਿਮਟ ਤੋਂ ਵੱਧ ਜਾਂਦੀਆਂ ਨਾ, ਫਿਰ ਨੁਕਸਾਨ ਕਰਦੀਆਂ ਨੇ। ਫਿਰ ਤੇ ਬੰਦਾ ਬੰਦੇ ਨੂੰ ਬੰਦਾ ਨਹੀਂ ਸਮਝਦਾ। ਫਿਰ ਤੇ ਮਹਾਰਾਜ ਨੇ ਵੀ ਬਾਣੀ 'ਚ ਕਹਿਤਾ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਸੈਲਫ ਕੌਨਫੀਡੈਂਸ ਮਾੜਾ ਨਹੀਂ, ਅਹੰਕਾਰ ਨੂੰ ਆਤਮ ਵਿਸ਼ਵਾਸ ਦੇ ਵਿੱਚ ਬਦਲ ਦੇ। ਮੈਂ ਸਹੀ ਆ, ਇਹ ਠੀਕ ਗੱਲ ਹੈ। ਮੈਂ ਹੀ ਸਹੀ ਆ, ਇਹ ਗਲਤ ਗੱਲ ਹੈ। ਇਹ ਗਲਤ ਹੈ। ਅਹੰਕਾਰ ਬੰਦੇ ਨੂੰ ਕਈ ਵਾਰੀ ਇਹ ਵਿਸ਼ਵਾਸ ਦਿਵਾ ਦਿੰਦਾ ਕਿ ਉਹਦੇ ਦੁਆਰਾ ਕੀਤਾ ਗਿਆ ਹਰ ਕੰਮ ਉਚਿਤ ਹੈ, ਅਨੁਚਿਤ ਨਹੀਂ, ਸਹੀ ਹੈ, ਗਲਤ ਨਹੀਂ, ਜਾਇਜ਼ ਹੈ, ਨਜਾਇਜ਼ ਨਹੀਂ। ਤੇ ਇਸੇ ਭਰਮ ਦੇ ਵਿੱਚ ਬੰਦਾ ਕਈ ਵਾਰੀ ਸੈਂਕੜੇ ਪਾਪ ਕਰ ਦਿੰਦਾ ਹੈ। ਜਿੰਨਾ ਵੀ ਹੋ ਸਕੇ ਨਿਮਰਤਾ ਦਾ ਗਹਿਣਾ ਪਾਈਏ। ਹਉ ਤਿਸ ਘੋਲ ਘੁਮਾਇਆ, ਗੁਰਮਤਿ ਹਿਰਦੈ ਗਰੀਬੀ ਆਵੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਵੀ ਬੜੀ ਪਿਆਰੀ ਹੈ। ਕਿਸੇ ਨੇ ਬੜਾ ਪਿਆਰਾ ਮੈਨੂੰ ਮੈਸੇਜ ਭੇਜਿਆ, ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ। ਕਹਿੰਦੇ ਤੇਰੀ ਭਗਤੀ ਵੀ ਇੱਕ ਵਰਦਾਨ ਹੈ। ਗੁਰੂ ਰਾਮਦਾਸ, ਤੇਰੀ ਭਗਤੀ ਵੀ ਇੱਕ ਵਰਦਾਨ ਹੈ। ਜਿਨਨੇ ਪਾਇਆ ਉਹ ਧਨਵਾਨ ਹੈ। ਜਿਨਨੇ ਇਸ ਵਰਦਾਨ ਨੂੰ ਪਾਲਿਆ ਨਾ, ਉਹਦੇ ਵਰਗਾ ਧਨਵਾਨ ਦੂਜਾ ਹੈ ਹੀ ਕੋਈ ਨਹੀਂ। ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ। ਜਿਨਨੇ ਇਸ ਵਰਦਾਨ ਨੂੰ ਪ੍ਰਾਪਤ ਕਰ ਲਿਆ ਨਾ, ਭਗਤੀ ਦੇ ਵਰਦਾਨ ਨੂੰ, ਉਹਦੇ ਵਰਗਾ ਦੁਨੀਆ ਦੇ ਵਿੱਚ ਧਨਵਾਨ ਕੋਈ ਨਹੀਂ। ਹਰ ਵੇਲੇ ਪਰਮੇਸ਼ਰ ਸਾਈਂ ਦੇ ਕੋਲੋਂ ਉਹਦੀ ਭਗਤੀ ਮੰਗਿਆ ਕਰੋ। ਦਾਤਾ ਜੀ, ਮੈਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਵਾਂ, ਤੇਰੀ ਭਗਤੀ ਕਰਦਾ ਜਾਵਾਂ। ਮੈਂ ਕਿਤੇ ਕਾਰ ਵਿਹਾਰ ਵੀ ਕਰ ਰਿਹਾ ਨਾ, ਤੇਰੀ ਭਗਤੀ, ਤੇਰੀ ਬੰਦਗੀ, ਤੇਰੇ ਚਰਨਾਂ ਦਾ ਇਸ਼ਕ ਹਰ ਵੇਲੇ ਮੈਨੂੰ ਲੱਗਿਆ ਹੀ ਰਵੇ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੈਂ ਬੱਚਿਆਂ ਨਾਲ ਬੈਠਾ ਵਾਂ, ਮੈਂ ਘਰ ਵਾਲੀ ਨਾਲ ਬੈਠਾ ਵਾਂ, ਮੈਂ ਆਪਣੇ ਮਾਤਾ ਪਿਤਾ ਨਾਲ ਬੈਠਾ ਵਾਂ। ਬਸ ਹਰ ਵੇਲੇ ਤੇਰੀ ਭਗਤੀ, ਤੇਰੀ ਬੰਦਗੀ, ਇਹ ਵਰਦਾਨ ਮੇਰੀ ਝੋਲੀ 'ਚ ਪਿਆ ਹੀ ਰਵੇ। ਔਰ ਮੈਂ ਸੱਚ ਕਹਿ ਰਿਹਾ, ਜਿਹਦੀ ਝੋਲੀ ਦੇ ਵਿੱਚ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੀ ਭਗਤੀ ਦਾ ਵਰਦਾਨ ਹੈ ਨਾ, ਉਹਦੇ ਵਰਗਾ ਦੂਜਾ ਧਨਵਾਨ ਹੈ ਹੀ ਕੋਈ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਵੀ ਨਾ ਬੜੀ ਪਿਆਰੀ ਹੈ, ਸੁਣਿਓ ਧਿਆਨ ਨਾਲ। ਵੇਖੋ, ਪਰਮੇਸ਼ਰ ਨੇ ਸਾਨੂੰ ਸਭ ਤੋਂ ਅਲੱਗ ਬਣਾਇਆ, ਸਾਨੂੰ ਸਭ ਤੋਂ ਅਲੱਗ ਬਣਾਇਆ। ਇਸ ਕਰਕੇ ਦੂਜਿਆਂ ਵਾਂਗ ਬਣ ਕੇ ਆਪਣੀ ਵਾਸਤਵਿਕਤਾ ਨੂੰ ਨਸ਼ਟ ਨਾ ਕਰੋ, ਆਪਣੀ ਹੋਂਦ ਨੂੰ ਨਸ਼ਟ ਨਾ ਕਰੋ। ਇਹ ਮੇਰੀ ਬੇਨਤੀ ਹੈ। ਜਿਹੜੇ ਗੁਣ ਪਰਮੇਸ਼ਰ ਸਾਈਂ ਨੇ ਤੈਨੂੰ ਦਿੱਤੇ ਆ ਨਾ, ਬਸ ਇਸ ਆਪਣੇ ਅੰਦਰ ਧਾਰ ਲੈ। ਮੈਂ ਇੱਕ ਯੂਨੀਕ ਪਰਸਨੈਲਿਟੀ ਆ। ਮੈਂ ਕਈ ਵਾਰੀ ਇਹ ਚੀਜ਼ ਕਹਿਣਾ,
ਤੇ ਦੂਜਿਆਂ ਦੇ ਨਾਲ ਮੁਕਾਬਲਾ ਕਰਕੇ ਦੂਜਿਆਂ ਵਾਂਗ ਬਣ ਕੇ ਆਪਣੀ ਜਿਹੜੀ ਹੋਂਦ ਹੈ ਨਾ ਉਹਨੂੰ ਕਦੀ ਵੀ ਨਸ਼ਟ ਨਾ ਕਰੋ ਜੀ। ਬਸ ਹਰ ਹਾਲ ਵਿੱਚ ਉਹਦਾ ਸ਼ੁਕਰਾਨਾ ਕਰੋ। ਦਾਤਿਆ ਸ਼ੁਕਰ ਏ, ਸ਼ੁਕਰ ਏ ਤੇਰੀ ਬਣਾਈ ਕੋਈ ਰਚਨਾ ਮਾੜੀ ਨਹੀਂ। ਤੂੰ ਜੇ ਮੈਨੂੰ ਦੁਨੀਆ ਤੇ ਭੇਜਿਆ ਨਾ ਇਹ ਤੇਰਾ ਸ਼ੁਕਰ ਏ। ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ। ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਦੂਜਿਆਂ ਵਾਂਗ ਬਣ ਕੇ ਆਪਣੀ ਵਾਸਤਵਿਕਤਾ ਨੂੰ ਨਸ਼ਟ ਨਾ ਕਰੋ ਜੀ। ਇਹ ਮੇਰੀ ਬੇਨਤੀ ਹੈ। ਜੋ ਮੇਰੇ ਗੁਣ ਨੇ ਮੇਰੇ ਨੇ, ਜੋ ਇਹਦੇ ਗੁਣ ਨੇ ਇਹਦੇ ਨੇ, ਜੋ ਸਾਹਮਣੇ ਵਾਲੇ ਦੇ ਗੁਣ ਨੇ ਸਾਹਮਣੇ ਵਾਲੇ ਦੇ। ਹਰੇਕ ਦੇ ਆਪਣੇ ਆਪਣੇ ਗੁਣ ਨੇ, ਹਰੇਕ ਦੇ। ਪਰਮੇਸ਼ਰ ਨੇ ਹਰੇਕ ਨੂੰ ਗੁਣ ਦਿੱਤੇ ਨੇ। ਉਹ ਗੁਣਾਂ ਦੀ ਸਾਂਝ ਜ਼ਰੂਰ ਕਰੀਏ, ਪਰ ਪਿਆਰਿਓ ਉਹਦੇ ਵਾਂਗ ਬਣ ਕੇ ਆਪਣੀ ਹੋਂਦ ਨੂੰ ਖਤਮ ਨਾ ਕਰੀਏ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਜਿਹੜੀ ਮੈਂ ਗੱਲ ਕਰਨ ਲੱਗਾ ਨਾ ਇਹ ਵੀ ਧਿਆਨ ਨਾਲ ਸੁਣਿਓ, ਜ਼ਿੰਦਗੀ 'ਚ ਬੜੀ ਕੰਮ ਆਏਗੀ। ਦਵਾਈਆਂ ਸਿਰਫ ਗੋਲੀਆਂ ਦੇ ਰੂਪ 'ਚ ਨਹੀਂ ਹੁੰਦੀਆਂ, ਸਿਰਫ ਦੇ ਰੂਪ 'ਚ ਨਹੀਂ ਹੁੰਦੀਆਂ। ਕਸਰਤ ਕਰਨੀ ਵੀ ਇੱਕ ਦਵਾਈ ਹੈ। ਰੋਜ਼ ਤੋਂ ਕਸਰਤ ਕਰਨੀ ਸ਼ੁਰੂ ਕਰਤੀ ਨਾ ਇਹ ਵੀ ਦਵਾਈ ਹੈ। ਸਵੇਰ ਦੀ ਸੈਰ ਵੀ ਇੱਕ ਦਵਾਈ ਹੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਸੱਚੀ ਗੱਲ ਏ। ਪਰਿਵਾਰ ਦੇ ਨਾਲ ਖਾਣਾ ਵੀ ਦਵਾਈ ਏ। ਪਰਿਵਾਰ ਨਾਲ ਬਹਿ ਕੇ ਤੂੰ ਖਾ ਰਹੇ ਆ ਨਾ, ਰੋਟੀ ਖਾ ਰਹੇ ਆ, ਸਾਰੇ ਇਕੱਠੇ ਪਰਿਵਾਰਕ ਮੈਂਬਰ ਖਾ ਰਹੇ ਨੇ, ਇਹ ਵੀ ਇੱਕ ਦਵਾਈ ਏ। ਹਾਸਾ ਮਜ਼ਾਕ ਵੀ ਇੱਕ ਦਵਾਈ ਏ। ਆਖੋ ਵਾਹਿਗੁਰੂ ਜੀ। ਹਰ ਵੇਲੇ ਮੱਥੇ ਦੇ ਉੱਤੇ ਤਿਉੜੀਆਂ ਪਾ ਕੇ ਰੱਖਣੀਆਂ। ਜਿਹੜਾ ਤੇਰੇ ਵੱਲ ਵੇਖ ਲਵੇ ਉਹਨੂੰ ਵੀ ਇਦਾਂ ਮਹਿਸੂਸ ਹੋਵੇ ਬਈ ਅੱਜ ਮੈਂ ਕਿਹਦੇ ਮੂੰਹ ਲੱਗੇ ਆ। ਇਦਾਂ ਥੋੜੀ ਚਾਹੀਦਾ ਸਿੱਖ ਦਾ ਚਿਹਰਾ। ਸਿੱਖ ਦਾ ਚਿਹਰਾ ਤੇ ਹਰ ਵੇਲੇ ਹੱਸੂ ਹੱਸੂ ਕਰਦਾ ਹੋਵੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹਾਸਾ ਮਜ਼ਾਕ ਵੀ ਇੱਕ ਦਵਾਈ ਏ। ਗੂੜੀ ਨੀਂਦ ਵੀ ਇੱਕ ਦਵਾਈ ਏ। ਸੱਚੀ ਗੱਲ ਏ। ਮਿੱਤਰਾਂ ਦੋਸਤਾਂ ਦਾ ਸਾਥ ਦੇਣਾ, ਮੁਸੀਬਤ ਵਿੱਚ ਮਿੱਤਰਾਂ ਦੋਸਤਾਂ ਦਾ ਸਾਥ ਦੇਣਾ, ਇਹਦੇ ਨਾਲ ਵੀ ਇੱਕ ਅੰਦਰ ਸੰਤੁਸ਼ਟੀ ਬਣਦੀ ਹੈ। ਇਹ ਵੀ ਇੱਕ ਦਵਾਈ ਦਾ ਕੰਮ ਕਰਦੀ ਗੱਲ। ਆਖੋ ਵਾਹਿਗੁਰੂ ਜੀ। ਹਮੇਸ਼ਾ ਖੁਸ਼ ਰਹਿਣਾ ਵੀ ਦਵਾਈ ਹੈ। ਹਮੇਸ਼ਾ ਖੁਸ਼ ਰਹਿਣਾ, ਹੱਸੂ ਹੱਸੂ ਕਰੀ ਜਾਣਾ, ਹਰ ਵੇਲੇ ਆਪਣੇ ਅੰਦਰ ਪੋਜ਼ਿਟਿਵਿਟੀ ਰੱਖਣਾ, ਇਹ ਵੀ ਦਵਾਈ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਰੋਜ਼ਾਨਾ ਯੋਗਾ ਕਰਨਾ ਇਹ ਵੀ ਦਵਾਈ। ਤੇ ਕੁਝ ਮਾਮਲਿਆਂ ਦੇ ਵਿੱਚ ਚੁੱਪ ਤੇ ਇਕਾਂਤ ਵਿੱਚ ਰਹਿਣਾ। ਕੁਝ ਮਾਮਲੇ ਇਹੋ ਜਿਹੇ ਹੁੰਦੇ ਨੇ, ਘਰੇਲੂ ਝਗੜੇ ਇਹੋ ਜਿਹੇ ਹੁੰਦੇ ਨੇ। ਕਈ ਵਾਰੀ ਜੇ ਤੂੰ ਉਸੇ ਵੇਲੇ ਆਪਣੇ ਪਤੀ ਦੀ ਗੱਲ ਦਾ ਜਵਾਬ ਦੇਵੇਂਗੀ ਜਾਂ ਪਤਨੀ ਦੀ ਗੱਲ ਦਾ ਜਵਾਬ ਦੇਵੇਂਗਾ, ਮਾਤਾ ਪਿਤਾ ਨਾਲ ਬਹਿਸ ਕਰੇਗਾ, ਉਹ ਚੀਜ਼ਾਂ ਕਈ ਵਾਰੀ ਵੱਧ ਜਾਂਦੀਆਂ ਨੇ। ਪਿਆਰਿਆ, ਕੁਝ ਮਾਮਲਿਆਂ ਵਿੱਚ ਚੁੱਪ ਤੇ ਇਕਾਂਤ ਰਹਿਣਾ ਵੀ ਇੱਕ ਦਵਾਈ ਏ। ਪਿਆਰ ਦੇ ਨਾਲ ਸਾਰਿਆਂ ਦੇ ਨਾਲ ਰਹਿਣਾ ਇਹ ਵੀ ਇੱਕ ਦਵਾਈ ਏ। ਤੇ ਸਭ ਦਾ ਸਹਿਯੋਗ ਵੀ ਇੱਕ ਦਵਾਈ ਏ। ਸਭ ਦਾ ਸਹਿਯੋਗ, ਹਰ ਚੀਜ਼। ਦਵਾਈਆਂ ਕੱਲੀਆਂ ਸਿਰਫ ਦੇ ਰੂਪ ਦੇ ਵਿੱਚ, ਬੋਤਲਾਂ ਵਿੱਚ ਬੰਦ ਨਹੀਂ, ਗੋਲੀਆਂ ਦੇ ਰੂਪ ਦੇ ਵਿੱਚ ਨਹੀਂ। ਜਿਹੜੀਆਂ ਮੈਂ ਚੀਜ਼ਾਂ ਗਣਾਈਆਂ ਨਾ ਇਹ ਵੀ ਦਵਾਈ ਦਾ ਹੀ ਕੰਮ ਕਰਦੀਆਂ ਨੇ। ਤੇ ਜੀਵਨ ਦੇ ਵਿੱਚ ਇੱਕ ਚੰਗਾ ਦੋਸਤ ਮਿਲ ਜਾਣਾ ਇਹ ਵੀ ਦਵਾਈ ਦੀ ਦੁਕਾਨ ਦੇ ਬਰਾਬਰ ਹੈ। ਤੇ ਸਭ ਤੋਂ ਵੱਡੀ ਦਵਾਈ ਉਹ ਕਿਹੜੀ ਦਵਾਈ? ਨਾਮ ਦੀ ਦਵਾਈ। ਸਰਬ ਰੋਗ ਕਾ ਔਖਦ ਨਾਮ। ਤੂੰ ਨਾਮ ਨਾਲ ਜੁੜ ਗਿਆ, ਬੰਦਗੀ ਨਾਲ ਜੁੜ ਗਿਆ, ਉਹਦੇ ਨਾਲ ਹੀ ਕਈ ਬਖਸ਼ਿਸ਼ਾਂ ਤੇਰੇ ਅੰਦਰ ਆਉਣੀਆਂ ਸ਼ੁਰੂ ਹੋ ਜਾਣੀਆਂ। ਵੀ ਨਾਮ ਵੀ ਦਵਾਈ ਵਾਂਗ ਹੀ ਕੰਮ ਕਰਦਾ ਹੈ। ਇਹ ਮੇਰੀ ਬੇਨਤੀ ਹੈ। ਜਿੰਨੀਆਂ ਮੈਂ ਗੱਲਾਂ ਬੋਲੀਆਂ ਨੇ ਨਾ, ਇਹ YouTube ਤੇ ਜਾ ਕੇ ਸਾਡੇ ਚੈਨਲ ਤੇ ਭਾਈ ਅਮਨਦੀਪ ਸਿੰਘ ਆਫੀਸ਼ੀਅਲ ਚੈਨਲ ਤੇ ਜਾ ਕੇ ਵਾਰ-ਵਾਰ ਸੁਣਿਓ। ਔਰ ਮੈਂ ਸੱਚ ਕਹਿ ਰਿਹਾ, ਇਹ ਸਾਰੀਆਂ ਗੱਲਾਂ ਕੰਮ ਬੜੀਆਂ ਆਉਣਗੀਆਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਆਪ ਸਵਰੋ ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜਾ ਮੈਂ ਸ਼ਬਦ ਪੜ੍ਹਨਾ ਗੁਰੂ ਰਾਮਦਾਸ ਬਾਪੂ ਜੀ ਦਾ ਉਚਾਰਨ ਕੀਤਾ, ਗੁਰੂ ਗ੍ਰੰਥ ਸਾਹਿਬ ਜੀ ਦੇ 540 541 ਅੰਗ ਦੇ ਉੱਤੇ ਦਰਜ। ਹਰ ਜਪਦਿਆਂ ਖਿਨ ਢਿੱਲ ਨਾ ਕੀਜਈ ਮੇਰੀ ਜਿੰਦੜੀਏ, ਮਤ ਕੇ ਜਾਪੈ ਸਾਹ ਆਵੇ ਕੇ ਨਾ ਆਵੇ ਰਾਮ। ਆਓ ਬੜੇ ਪਿਆਰ ਨਾਲ ਇਹ ਸ਼ਬਦ ਦਾ ਗਾਇਨ ਕਰੀਏ, ਕੋਈ ਰਸਨਾ ਵਾਂਝੀ ਨਾ ਰਹੇ ਜੀ।
हर जपदिया हर जपदिया खिन टिल ना की जही मेरी जिंदड़िए। हर जपदिया खिन टिल ना की जही मेरी जिंदड़िए। हर जपदिया खिन टिल ना की जही मेरी जिंदड़िए। पढ़ो सारे जी। हर जपदिया खिन टिल ना की जही मेरी जिंदड़िए। मत के जापे साहो आवे के ना आवे राम। मत के जापे साहो आवे के ना आवे राम। हर जपदिया खिन टिल ना की जही मेरी जिंदड़िए। हर जपदिया खिन टिल ना की जही मेरी जिंदड़िए। मत के जपे साहो आवे के ना आवे राम। मत के जपे साहो आवे के ना आवे राम। हर जपदिया खिन टिल ना की जही मेरी जिंदड़िए। सारे। हर जपदिया खिन टिल ना की जही मेरी जिंदड़िए। वाहिगुरु 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 वाहिगुरु। हर जपदिया खिन टिल ना की जही मेरी जिंदड़िए। गुरु रामदास जी सारे आपको धन बाबा दीप सिंह जी। सब जाए मिलो सतगुरु को। सब जाए मिलो सतगुरु को मेरी जिंदड़िए। सब जाए मिलो सतगुरु को मेरी जिंदड़िए। जो हर हर नाम तिरड़ावे राम। जो हर हर नाम तिरड़ावे राम। मत के जपे साहो आवे के ना आवे राम। मत के जपे साहो आवे के ना आवे राम। हर जपदिया खिन टिल ना की जही मेरी जिंदड़िए। हर जपदिया खिन टिल ना की जही मेरी जिंदड़िए। मत के जपे साहो आवे के ना आवे राम। मत के जपे साहो आवे के ना
जपदिया जपदिया हर जपदिया जपदिया हर जपदिया खिन ढिल ना की जई मेरी जिंदड़ी है। वाहिगुरु 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 सफल है मेरी जिंदड़ी। सावेला सुमूरत साकड़ी सो बहुत सफल है मेरी जिंदड़ी। जित हर मेरा चित आवे राम, जित हर मेरा चित आवे राम। मत के जपे साहो आवे के ना आवे राम। मत के जपे साहो आवे के ना आवे राम। हर जप दिया खिन ढिल ना की जई मेरी जिंदड़ी है। कबो मन नू अपने हर जप दिया खिन ढिल ना की जई मेरी जिंदड़ी है। गुरु रामदास जी, गुरु रामदास जी, सारे प्यार न लखन जी, धन बाबा दीप सिंह जी। जन नानक नाम ते आया, जन नानक नाम ते आया मेरी जिंदड़ी। जन नानक नाम ते आया मेरी जिंदड़ी। जम कंकर नेड़ ना आवे राम, जम कंकर नेड़ ना आवे राम। मत के जापे साहो आवे के ना आवे राम। मत के जापे साहो आवे के ना आवे राम। हर जप दिया खिन ढिल ना की जई मेरी जिंदड़ी है। हर जप दिया खिन ढिल ना की जई मेरी जिंदड़ी है।
जन नानक नाम ते आया मेरी जिंदड़िए। जन नानक नाम ते आया मेरी जिंदड़िए। जम कंकर नेड़ नावे राम, जम कंकर नेड़ ना आवे राम। मत के जापे साहो आवे के ना आवे राम। मत के जापे साहो आवे के ना आवे राम। हर जप दिया, 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 हर जप दिया। हिन टिल ना की जई मेरी जिंदड़िए। हर जप दिया हिन टिल ना की जई मेरी जिंदड़िए। चेतना है तो चेत ले निस दिन में प्राणी। चेतना है तो चेत ले निस दिन में प्राणी। शिन शिन औद बेहात है फूटे कट ज्यों पानी। हर गुण काहे न गावही मूरख अज्ञाना। झूठे लालच लग के नह मरण पशाना। अज हो कछ बिगड़ो नहीं जो प्रभ गुण गावे। कहो नानक ते भजन ते निरपै पद पावे। चेतना है तो चेत ले निस दिन में प्राणी। निस दिन में प्राणी बोलो, निस दिन में प्राणी बोलो, निस दिन में प्राणी। शिन शिन औद बेहात खे फूटे कट ज्यों पानी। मत के जापे साहो आवे के ना आवे राम। मत के जापे साहो आवे के ना आवे राम। हर जप दिया हिन टिल ना की जई मेरी जिंदड़िए। हर जप दिया हिन टिल ना की जई मेरी जिंदड़िए। हर जसरे मना गाए ले, हर जसरे मना गाए ले। जो संगी है तेरो अवसर बीते हो जात है। अवसर बीते हो जात है। कहो मान ले मेरो संपत रख धन राज ज्यों। अत नेहो लगायो काल फास जब गल परी। सब पयो परायो जान बूझ के बावरे ते काज बिगाड़ो। पाप करत सुख च्यों नहीं नेह गर्भ निवार्यो। जय बिद गुर उपदेसिया सो सुन रे भाई। नानक कहत पुकार के पुकार के पुकार के। नानक कहत पुकार के कहो प्रभ सरनाई। हर जस रे मन गाए ले जो संगी है तेरो। मत के जापे साह आवे के ना आवे राम। मत के जापे साह आवे के ना आवे राम। हर जप दिया हिन टिल ना की जय मेरी जिंदड़िए। अरे हर जप दिया हिन टिल ना की जय मेरी जिंदड़िए। वेद कतेब इफ्तरा पाई
न जाए, तुक दम करारी जो करो, हाजर हजूर खुदाए। बंदे खोज दिल हर रोज, 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 ना फिर परेशानी मोहे। ये जो दुनिया शहर मेला, ये जो दुनिया शहर मेला, दस्तगिरी ना है। हो मत के जब पैसा हो, आवे के ना आवे राम। मत के जापे साहो, आवे के ना आवे राम, हर जप दिया खिन टिलना की जई मेरी जिंदड़ी सारे हर जप दिया खिन टिलना की जई मेरी जिंदड़ी मत के जब पैसा हो, आवे के ना आवे राम। मत के जापे साहो, आवे के ना आवे राम, हर जप दिया, 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 हिन टिलना की जई मेरी जिंदड़ी। पढ़ो हर जप दिया खिन टिलना की जई मेरी जिंदड़ी वाहिगुरु 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 जी वाहिगुरु 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 जी वाहिगुरु 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 हर जप दिया हिन टिलना की जई मेरी जिंदड़ी। हर जप दिया खिन टिलना की जई मेरी
जिंदड़िए। धन गुरु रामदास जी, 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 धन गुरु रामदास जी। जी बाबा दीप सिंह जी, 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 बाबा दीप सिंह जी। वाहिगुरु 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 सारे वाहिगुरु 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 वाहिगुरु। हर जप दिया हिन टिलना की जय मेरी जिंदड़िए। हर जप दिया हिन टिलना की जय मेरी जिंदड़िए। बोले सोनहाल सत श्री अकाल। धन गुरु रामदास जी, धन गुरु रामदास जी, धन गुरु रामदास जी, धन गुरु रामदास जी। प्यार नाल सारे आखो ना जी धन बाबा दीप सिंह जी। गुरु रामदास बापू जी का यह फरमान है। देखो महाराज ने सानू किवें समझाया। कहंदे हर जपदियां खिन ढिल न कीजई मेरी जिंदड़िए। मत कै जापै साह आवे के ना आवे राम। मेरी सोहनी जिंदे परमेश्वर दा नाम जपन लग्या रत्ता भर भी ढिल ना कर। की पता जेड़ा 2.5 किट्ठां दा साह है जेड़ा तेरे अंदर गया, की पता इन्हें भी बाहर मुड़ के आउणा है कि नहीं आउणा। देखो इनू नैगेटिविटी वाले एंगल तो ना लेना। देखो महाराज चाहते ने कि असी जीवन जिउंदियां जिउंदियां ना सुचेत हो जाइए। सुचेत बंदा कई बारी सुत्तियां सुत्तियां सुपना वेखदा है ना,
ਜਿਹੜਾ ਨੀਂਦਰ ਦੇ ਵਿੱਚ ਸੁਪਨਾ ਵੇਖਿਆ ਉਹ ਤੇ ਹੈ ਬੰਦ ਅੱਖ ਦਾ ਸੁਪਨਾ, ਪਰ ਆ ਜਿਹੜਾ ਸੰਸਾਰ ਹੈ ਨਾ ਇਹ ਸਾਰਾ ਖੁੱਲੀ ਅੱਖ ਦਾ ਸੁਪਨਾ ਹੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ। ਖੁੱਲੀ ਅੱਖ ਦਾ ਸੁਪਨਾ। ਤੇ ਮਹਾਰਾਜ ਸਾਨੂੰ ਸੁਚੇਤ ਕਰਨ ਦਾ ਯਤਨ ਕਰ ਰਹੇ ਨੇ। ਉਹ ਬੰਦਿਆ ਸੁਚੇਤ ਹੋ ਜਾ, ਸੁਚੇਤ। ਨੈਗੇਟਿਵਿਟੀ ਨਹੀਂ ਭਰ ਰਹੇ, ਸਾਨੂੰ ਪੋਜ਼ਿਟਿਵ ਕਰ ਰਹੇ ਨੇ। ਜੇ ਤੂੰ ਕੀਰਤਨ ਕਰਨ ਬਹਿ ਗਿਆ ਨਾ, ਕੀਰਤਨ ਕਰਦਿਆਂ ਕਰਦਿਆਂ ਆਪਣੇ ਅੰਦਰ ਇਹ ਫੀਲਿੰਗ ਲਿਆ, ਇਹ ਮੇਰਾ ਆਖਰੀ ਕੀਰਤਨ ਹੈ, ਆਖਰੀ। ਮਹਾਰਾਜ ਇਹ ਮੈਂ ਕਿਉਂ ਸੋਚਾਂ? ਕਹਿੰਦੇ ਜਦੋਂ ਆਹ ਸੋਚ ਕੇ ਕਰੇਗਾ ਨਾ, ਡਰ ਨਾ ਮੌਤ ਤੋਂ। ਜਦੋਂ ਆਹ ਸੋਚ ਕੇ ਕੀਰਤਨ ਕਰੇਗਾ ਨਾ, ਫਿਰ ਕੀਰਤਨ ਕਰਨ 'ਚ ਵੀ ਸਵਾਦ ਆਏਗਾ, ਰਸ ਆਏਗਾ, ਰਸ। ਹੋਰ ਮਿਹਨਤ ਕਰੇਗਾ, ਅਗਲੀ ਵਾਰੀ ਹੋਰ ਸੋਹਣੇ ਸ਼ਬਦ ਪੜੇਗਾ, ਹੋਰ ਤਿਆਰੀ ਕਰੇਗਾ। ਪਰਿਵਾਰ ਦੇ ਨਾਲ ਬੈਠਾ ਹੈ ਨਾ, ਉਸ ਵੇਲੇ ਆਪਣੇ ਅੰਦਰ 1 ਮਿੰਟ ਲਈ ਇਹ ਖਿਆਲ ਲੈ ਕੇ ਆ ਕਿ ਹੁਣ ਮੈਂ ਪਰਿਵਾਰ ਵਿੱਚ ਬੈਠਾ, ਕੀ ਪਤਾ ਕੱਲ ਬਹਿਣਾ ਹੈ ਕਿ ਨਹੀਂ ਬਹਿਣਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਫਿਰ ਵੇਖੋ ਘਰਾਂ ਦੇ ਝਗੜੇ ਵੀ ਮੁੱਕ ਜਾਣਗੇ, ਕੱਲ ਕਲੇਸ਼ ਖਤਮ ਹੋ ਜਾਣਗੇ। ਮਹਾਰਾਜ ਸਾਨੂੰ ਆਹ ਸਿਖਾਉਣਾ ਚਾਹ ਰਹੇ ਨੇ, ਹੈ ਜੀ। ਪਤੀ ਪਤਨੀ ਦੇ ਝਗੜੇ ਮੁੱਕ ਜਾਣਗੇ, ਮਾਤਾ ਪਿਤਾ ਨਾਲ ਬੱਚਿਆਂ ਦੇ ਝਗੜੇ ਮੁੱਕ ਜਾਣਗੇ, ਭਾਈ ਭਾਈ ਦੇ ਝਗੜੇ ਮੁੱਕ ਜਾਣਗੇ, ਜਦੋਂ ਅਸੀਂ ਆਪਣੇ ਅੰਦਰ ਚੀਜ਼ ਲੈ ਕੇ ਆਵਾਂਗੇ ਕਿ ਹੁਣ ਮੈਂ ਪਰਿਵਾਰ ਨਾਲ ਬੈਠਾ ਵਾਂ, ਕੀ ਪਤਾ ਘੰਟੇ ਬਾਅਦ ਬਹਿਣਾ ਵੀ ਹੈ ਕਿ ਨਹੀਂ ਬਹਿਣਾ। ਮਤ ਕਹਿ ਜਾਪੈ ਸਾਹ ਆਵੇ ਕੇ ਨਾ ਆਵੇ ਰਾਮ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮਹਾਰਾਜ ਕਹਿੰਦੇ ਦੁਕਾਨ ਤੇ ਬੈਠਾ ਹੈ ਨਾ, ਦੁਕਾਨ ਤੇ ਬੈਠੇ ਬੈਠੇ ਵੀ ਆਪਣੇ ਅੰਦਰ ਆਹੀ ਸੋਚ ਰੱਖ, ਮਤ ਕਹਿ ਜਾਪੇ ਸਾਹ ਆਵੇ ਕੇ ਨਾ ਆਵੇ ਰਾਮ। ਜਿਹਦੇ ਅੰਦਰ ਆਹ ਸੋਚ ਆ ਜਾਏਗੀ ਨਾ, ਉਹ ਕਦੀ ਵੀ ਗਾਹਕ ਨਾਲ ਠੱਗੀ ਨਹੀਂ ਕਰੇਗਾ। ਆਖੋ ਵਾਹਿਗੁਰੂ ਜੀ, ਕਦੀ ਵੀ ਉਹ ਖੇਰਾ ਫੇਰੀਆਂ ਨਹੀਂ ਕਰੇਗਾ, ਹਾਂਜੀ। ਤੇ ਸੱਚੀ ਗੱਲ ਏ, ਜਦੋਂ ਆਹ ਸੋਚ ਅੰਦਰ ਆ ਜਾਏਗੀ ਨਾ, ਫਿਰ ਬੰਦਾ ਅੰਮ੍ਰਿਤ ਵੇਲੇ ਉੱਠਣ ਤੋਂ ਵੀ ਕਦੀ ਆਲਸ ਨਹੀਂ ਕਰੇਗਾ। ਮਹਾਰਾਜ ਗੁਰੂ ਰਾਮਦਾਸ ਸਾਨੂੰ ਜ਼ਿੰਦਗੀ ਜਿਉਣ ਦਾ ਇੱਕ ਬੜਾ ਪਿਆਰਾ ਢੰਗ ਸਿਖਾ ਰਹੇ ਨੇ। ਇਹਨੂੰ ਨੈਗੇਟਿਵਿਟੀ ਵਾਲੇ ਪਾਸੇ ਕਿਉਂ ਲੈਨੇ ਆਪਾਂ, ਡਰ ਵਾਲੇ ਪਾਸੇ ਨਹੀਂ। ਹਾਂ, ਨਿਰਮਲ ਡਰ ਵਾਲੇ ਪਾਸੇ ਜ਼ਰੂਰ ਲੈ, ਨਿਰਮਲ ਭਉ ਵਾਲੇ ਪਾਸੇ ਇਸ ਗੱਲ ਨੂੰ ਜ਼ਰੂਰ ਲੈ ਕਿ ਜਿਹੜਾ 2.5 ਗਿੱਠਾਂ ਦਾ ਸਾਹ ਮੇਰੇ ਅੰਦਰ ਗਿਆ, ਕੀ ਪਤਾ ਇਹਨੇ ਵੀ ਬਾਹਰ ਮੁੜ ਕੇ ਆਉਣਾ ਕਿ ਨਹੀਂ। ਜਿਹੜੇ ਬੰਦੇ ਦੇ ਅੰਦਰ ਆਹ ਚੀਜ਼ ਆ ਜਾਏਗੀ ਨਾ, ਉਹ ਆਪਣੇ ਸਵਾਸਾਂ ਨੂੰ ਕਦੀ ਵੀ ਰੋਲੇਗਾ ਨਹੀਂ, ਆਪਣੇ ਸਵਾਸਾਂ ਨੂੰ ਕਦੀ ਵੀ ਵਿਅਰਥ ਨਹੀਂ ਜਾਣ ਦੇਵੇਗਾ। ਹਾਂਜੀ, ਮਹਾਂਪੁਰਖ ਇੱਕ ਮਿਸਾਲ ਦਿੰਦੇ ਸੀ, ਕਹਿੰਦੇ ਕਿ ਰਾਜੇ ਨੇ ਨਾ ਇੱਕ ਬੰਦੇ ਦੇ ਉੱਤੇ ਪ੍ਰਸੰਨ ਹੋ ਕੇ ਉਹਨੂੰ ਇੱਕ ਚੰਦਨ ਦਾ ਬਾਗ ਦੇ ਦਿੱਤਾ, ਬਈ ਤੂੰ ਆ ਚੰਦਨ ਦਾ ਬਾਗ ਲੈ, ਹੁਣ ਤੂੰ ਕੀ ਤੇਰੀਆਂ ਕੁੱਲਾਂ ਵੀ ਮੌਜਾਂ ਮੰਨਣਗੀਆਂ। ਪਰ ਉਹ ਬੰਦਾ ਸੀ ਥੋੜਾ ਅਣਜਾਣ, ਚੰਦਨ ਦੀ ਕੀਮਤ ਦਾ ਪਤਾ ਕੋਈ ਨਹੀਂ, ਕੋਲਿਆਂ ਦਾ ਵਪਾਰੀ ਸੀ। ਉਹਨੇ ਕੀਤਾ ਕਿ ਉਹ ਚੰਦਨ ਦੀ ਲੱਕੜੀ ਨੂੰ ਨਾ ਸਾੜ ਸਾੜ ਕੇ ਉਹਦੇ ਕੋਲੇ ਬਣਾ ਬਣਾ ਕੇ ਬਾਜ਼ਾਰ ਵਿੱਚ ਵੇਚਣੇ ਸ਼ੁਰੂ ਕਰਤੇ। ਕਈ ਮਹੀਨਿਆਂ ਦੇ ਵਿੱਚ ਜਦੋਂ ਬਾਗ ਉਜੜ ਗਿਆ ਨਾ, ਸਾਰਾ ਬਾਗ ਚੰਦਨ ਦਾ ਕੋਲਿਆਂ ਦੇ ਭਾਅ ਵੇਚ ਦਿੱਤਾ। ਤੇ ਉਸ ਵੇਲੇ ਸੋਚਦਾ ਹੈ, ਕਹਿੰਦਾ ਮੈਂ ਰਾਜੇ ਕੋਲ ਜਾ ਕੇ ਫਿਰ ਫਰਿਆਦ ਕਰਾਂ ਕਿ ਮੈਨੂੰ ਕੁਝ ਹੋਰ ਦੇ ਤਾਂ ਜੋ ਮੇਰਾ ਗੁਜ਼ਾਰਾ ਚੱਲੇ। ਤੇ ਕਹਿੰਦਾ ਮੈਂ ਰਾਜੇ ਦੇ ਕੋਲ ਜਾਣਾ ਵਾਂ, ਪਰ ਥੋੜੀ ਜਿੰਨੀ ਲੱਕੜੀ ਨਾ ਬਾਕੀ ਬਚੀ ਹੈ। ਜੇ ਰਾਜਾ ਮੈਨੂੰ ਅਗਲੀ ਚੀਜ਼ ਦੇਣ ਲੱਗਿਆ ਥੋੜਾ ਸਮਾਂ ਲਾਏਗਾ, 1-2 ਦਿਨ ਦਾ ਗੁਜ਼ਾਰਾ ਹੋ ਜਾਏਗਾ ਮੇਰੇ ਘਰ ਦਾ। ਚਲੋ ਆਹੀ ਲੱਕੜੀ ਨਾ, ਛੋਟੇ ਛੋਟੇ ਜਿਹੜੇ ਟੁਕੜੇ ਹੋਏ ਨੇ, ਇਹਨਾਂ ਨੂੰ ਮੈਂ ਬਾਜ਼ਾਰ ਵਿੱਚ ਵੇਚ ਦੇਣਾ। ਇੱਕ ਦੁਕਾਨ ਤੇ ਗਿਆ, ਉਹਨੂੰ ਜਾ ਕੇ ਕਿਹਾ, ਬਈ ਲੱਕੜ ਮੇਰੇ ਕੋਲ ਪਈ। ਉਹਨੇ ਜਦੋਂ ਵੇਖਿਆ ਤੇ ਚੰਦਨ ਦੀ ਲੱਕੜੀ ਏਡੀ ਪਿਆਰੀ ਮਹਿਕ ਆ ਰਹੀ, ਥੋੜੀ ਜੀ ਲੱਕੜੀ ਸੀ। ਬਈ ਕੀ ਮੁੱਲ ਹੈ? ਕਹਿੰਦਾ ਜੀ ਇਹਦਾ ਮੁੱਲ 50 ਰੁਪਏ। ਆਖੋ ਵਾਹਿਗੁਰੂ ਜੀ, ਉਦੋਂ ਦੇ 50 ਬਹੁਤ ਜ਼ਿਆਦਾ। ਕਹਿੰਦਾ ਕਿਉਂ ਮਜ਼ਾਕ ਕਰਦਾ ਮੇਰੇ ਨਾਲ? ਮੈਂ ਤੇ ਜਿਹੜੇ ਇਹ ਲੱਕੜੀ ਦੇ ਕੋਲੇ ਬਣਾ ਬਣਾ ਕੇ ਵੇਚੇ ਨੇ, ਉਹ ਤੇ ਮੈਂ 20-30 ਪੈਸੇ ਦੇ ਵੇਚਦਾ ਰਿਹਾ, ਤੂੰ 50 ਰੁਪਏ ਕਹੀ ਜਾਂਦਾ। ਕਹਿੰਦਾ ਮਜ਼ਾਕ ਨਾ ਮੇਰੇ ਨਾਲ ਕਰ। ਉਹ ਅਗਲੀ ਦੁਕਾਨ ਤੇ ਚਲਿਆ ਗਿਆ ਬੰਦਾ। ਕਹਿੰਦਾ ਇਹ ਮੇਰੇ ਕੋਲ ਲੱਕੜੀ ਹੈ, ਇਹਦਾ ਕੀ ਮੁੱਲ ਹੈ? ਉਹ ਕਹਿੰਦਾ ਇਹਦਾ ਤੇ 150 ਹੁਣੇ ਮੈਂ ਦੇਣ ਨੂੰ ਤਿਆਰ ਹਾਂ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਕਹਿੰਦੇ ਤੂੰ ਮੇਰੇ ਨਾਲ ਤੂੰ ਵੀ ਮਜ਼ਾਕ ਕਰਨਾ ਸ਼ੁਰੂ ਕਰਤਾ। ਪਹਿਲੇ ਦੁਕਾਨਦਾਰ ਨੇ ਵੀ ਕੀਤਾ, ਤੂੰ ਵੀ ਕਰੀ ਜਾਣਾ। ਉਹ 50 ਰੁਪਏ ਤੂੰ 150 ਕਹੀ ਜਾਣਾ। ਕਹਿੰਦਾ ਮੈਂ ਮਜ਼ਾਕ ਨਹੀਂ ਕਰਦਾ, ਇਹ ਚੰਦਨ ਦੀ ਲੱਕੜੀ ਬਹੁਤ ਕੀਮਤੀ ਲੱਕੜੀ ਏ, ਇਹ ਤੈਨੂੰ ਕਿੱਥੋਂ ਮਿਲੀ?
ਕਹਿੰਦਾ ਮੇਰੇ ਕੋਲ ਤੇ ਪੂਰਾ ਬਾਗ ਸੀ। ਬਈ ਹੁਣ ਬਾਗ? ਕਹਿੰਦਾ ਉਹ ਬਾਗ ਨੂੰ ਮੈਂ ਕੀਤਾ ਕੀ, ਉਹ ਲੱਕੜੀ ਦੇ ਕੋਲੇ ਬਣਾ ਬਣਾ ਕੇ ਮੈਂ ਤੇ ਕੋਡੀਆਂ ਭਾਅ ਵੇਚ ਦਿੱਤੇ। ਉਹ ਜਿਹੜਾ ਦੁਕਾਨਦਾਰ ਸਾਹਮਣੇ ਵਾਲਾ ਜਿਹਨੂੰ ਚੰਦਨ ਦੀ ਲੱਕੜੀ ਦੀ ਪਛਾਣ ਸੀ ਨਾ, ਉਹ ਮੱਥੇ ਤੇ ਹੱਥ ਮਾਰਨ ਲੱਗ ਪਿਆ। ਕਹਿੰਦਾ ਇੰਨੀ ਕੀਮਤੀ ਲੱਕੜ ਤੈਨੂੰ ਮਿਲੀ, ਚੰਦਨ ਦੀ ਲੱਕੜੀ ਤੈਨੂੰ ਮਿਲੀ, ਪਰ ਤੂੰ ਵੇਚ ਕੋਲਿਆਂ ਦੇ ਭਾਅ ਦਿੱਤੀ। ਤੇਰੇ ਵਰਗਾ ਦੂਜਾ ਮੂਰਖ ਹੋਰ ਹੈ ਹੀ ਕੋਈ ਨਹੀਂ। ਬਸ ਆਹੀ ਚੀਜ਼ ਅਸੀਂ ਕਰੀ ਜਾਂਦੇ ਆ। ਸਵਾਸ ਸਾਨੂੰ ਮਿਲੇ ਨੇ ਹੀਰੇ ਲਾਲਾਂ ਤੋਂ ਵੀ ਵੱਧ ਕੀਮਤੀ, ਹੀਰੇ ਲਾਲਾਂ ਤੋਂ ਵੀ ਵੱਧ ਕੀਮਤੀ ਨੇ। ਬੰਦਾ ਮਰ ਰਿਹਾ ਹੋਵੇ ਨਾ, ਕਰੋੜਾਂ ਰੁਪਏ ਉਹਨੇ ਜੀਵਨ ਦੇ ਵਿੱਚ ਕਮਾਏ ਹੋਣ, ਤੇ ਡਾਕਟਰ ਨੂੰ ਕਵੇ ਡਾਕਟਰ ਸਾਹਿਬ 5 ਕਰੋੜ ਲੈ ਲਓ, ਕੁਝ ਸਵਾਸ ਮੈਨੂੰ ਦੇ ਦਿਓ, ਡਾਕਟਰ ਹੱਥ ਖੜੇ ਕਰ ਦੇਗਾ, ਮੈਂ ਨਹੀਂ ਤੈਨੂੰ ਦੇ ਸਕਦਾ। ਕੁਝ ਚੀਜ਼ਾਂ ਮਾਰਕੀਟ ਦੇ ਵਿੱਚੋਂ ਮੁੱਲ ਅਸੀਂ ਲੈਨੇ ਆ, ਪਰ ਪਿਆਰਿਓ ਸਾਹ ਮੁੱਲ ਨਹੀਂ ਮਿਲਦੇ, ਇਹ ਤੇ ਅਨਮੋਲ ਨੇ। ਇਹਨਾਂ ਨੂੰ ਐਵੇਂ ਅਜਾਇਆ ਨਿੰਦਿਆ ਚੁਗਲੀ ਵਿੱਚ, ਦੂਜਿਆਂ ਦੀਆਂ ਟੋਕਰੀਆਂ ਢਾਉਣ ਵਿੱਚ ਨਾ ਲੰਘਾਓ। ਇਹ ਚੰਦਨ ਰੂਪੀ ਲੱਕੜੀ ਜਿਹੜੀ ਦਿੱਤੀ, ਇਹਨਾਂ ਚੰਦਨ ਰੂਪੀ ਸਾਹ ਦਿੱਤੇ ਨੇ, ਕੋਲਿਆਂ ਦੇ ਭਾਅ ਨਾ ਵੇਚੋ। ਗੁਰੂ ਰਾਮਦਾਸ ਆ ਸਮਝਾ ਰਹੇ ਨੇ, ਹੋਸ਼ ਕਰ ਲੈ, ਹੋਸ਼ ਕਰ। ਐਵੇਂ ਅਜਾਇਆ ਆਪਣੇ ਸਵਾਸ ਨਿੰਦਿਆ ਚੁਗਲੀ ਵਿੱਚ, ਝੂਠ ਬੋਲਣ ਵਿੱਚ, ਦੂਜਿਆਂ ਨੂੰ ਠੱਗਣ ਦੇ ਵਿੱਚ, ਦੂਜਿਆਂ ਦੇ ਨਾਲ ਬੇਈਮਾਨੀ ਕਰਨ ਵਿੱਚ, ਧੋਖਾ ਕਰਨ ਵਿੱਚ ਬਤੀਤ ਨਾ ਕਰ। ਯਤਨ ਕਰ, ਜਿੰਨੇ ਸਵਾਸ ਤੈਨੂੰ ਮਿਲੇ ਆ ਨਾ, ਉਹਨਾਂ ਸਾਵਾਂ ਦੇ ਨਾਲ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਆ ਸਮਝਾ ਰਹੇ ਸਾਨੂੰ, ਕੰਮ ਕਾਜ ਕਰ, ਕੰਮ ਕਾਜ ਕਰਦਿਆਂ ਵੀ ਵਾਹਿਗੁਰੂ ਵਾਹਿਗੁਰੂ ਜਪ, ਸਿਮਰਨ ਕਰ। ਆਪਣੀ ਡਿਊਟੀ ਦੇ ਰਿਹਾ ਨਾ, ਕਿਤੇ ਵੀ ਤੇਰੀ ਡਿਊਟੀ ਹੈ, ਕੋਈ ਵੀ ਤੇਰੀ ਨੌਕਰੀ ਹੈ, ਉਹਨੂੰ ਬੋਝ ਨਾ ਬਣਾ। ਉਹ ਡਿਊਟੀ ਦੇ ਦੌਰਾਨ ਵੀ ਸਿਮਰਨ ਕਰ, ਜੁੜ, ਉਹਨੂੰ ਯਾਦ ਕਰ। ਤੇ ਇਸ ਹਿਸਾਬ ਨਾਲ ਯਾਦ ਕਰ, ਜਿਵੇਂ ਹੁਣ ਮਾਤਾ ਪਿਤਾ ਨੂੰ ਮਿਲਣ ਲੱਗੇ ਆ ਨਾ, ਘਰੋਂ ਨਿਕਲੇ ਆ, ਉਸ ਵੇਲੇ ਸੋਚ ਲੈ ਪਤਾ ਨਹੀਂ ਮੁੜ ਕੇ ਆਉਣਾ ਕਿ ਨਹੀਂ ਆਉਣਾ। ਮੈਂ ਕਹਿੰਦਾ ਮਿਲਣ ਵਿੱਚ ਹੀ ਫਰਕ ਪੈ ਜਾਣਾ। ਮੱਥਾ ਟੇਕ ਕੇ ਆਏਗਾ, ਪੂਰਾ ਸਤਿਕਾਰ ਕਰਕੇ ਆਏਗਾ, ਮੇਰੀ ਮਾਂ ਵਰਗੀ ਦੂਜੀ ਮਾਂ ਹੈ ਹੀ ਕੋਈ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਬੱਚਿਆਂ ਨੂੰ ਮਿਲ ਕੇ ਆਉਣ ਲੱਗਾ ਹੈ ਨਾ ਘਰੋਂ, ਉਸ ਵੇਲੇ ਗਲਵਕੜੀ ਪਾ ਕੇ ਆ, ਉਸ ਹਿਸਾਬ ਨਾਲ ਕਿ ਪਤਾ ਨਹੀਂ ਮੈਂ ਵਾਪਸ ਆਉਣਾ ਕਿ ਨਹੀਂ ਆਉਣਾ। ਫਿਰ ਬੱਚੇ ਪਿਆਰੇ ਵੀ ਲੱਗਣਗੇ। ਪਤਨੀ ਨੂੰ ਮਿਲ ਕੇ ਆਉਣ ਲੱਗਿਆ, ਇਸ ਹਿਸਾਬ ਨਾਲ ਮਿਲ ਕੇ ਆ, ਪਤਾ ਨਹੀਂ ਮੈਂ ਵਾਪਸ ਆਉਣਾ ਕਿ ਨਹੀਂ। ਮੈਂ ਕਹਿੰਦਾ ਘਰਾਂ ਦੇ ਕਲੇਸ਼ ਮੁੱਕ ਜਾਣਗੇ। ਮਹਾਰਾਜ ਆ ਸਮਝਾ ਰਹੇ ਨੇ ਸਾਨੂੰ। ਉਹ ਪਿਆਰਿਆ, ਉਹ ਭੋਲਿਆ, ਐਵੇਂ ਆਪਣੇ ਸਾਵਾਂ ਨੂੰ ਬਰਬਾਦ ਨਾ ਕਰ। ਘਰ ਵਿੱਚ ਬੈਠਾ ਹੈ, ਬਾਹਰ ਬੈਠਾ ਹੈ, ਸਫ਼ਰ ਵਿੱਚ ਹੈ, ਆਪਣੀ ਦੁਕਾਨ ਤੇ ਬੈਠਾ ਹੈ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਆ ਜਾ ਰਿਹਾ ਹੈ, ਕੋਈ ਵੀ ਕਾਰਜ ਕਰ ਰਿਹਾ ਹੈ, ਉਸ ਵੇਲੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਲਈ ਚੱਲ। ਕਿਉਂ? ਕਿਉਂਕਿ ਮਤ ਕਹਿ ਜਾਪੈ ਸਾਹੋ ਆਵੇ ਕੇ ਨਾ ਆਵੇ ਰਾਮ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਕਹਿ ਰਹੇ, ਕਹਿੰਦੇ ਸਭ ਜਾਏ ਮਿਲੋ ਸਤ ਗੁਰੂ ਕੋ, ਮੇਰੀ ਜਿੰਦੜੀਏ ਜੋ ਹਰ ਹਰ ਨਾਮ ਦਰੜਾਵੇ ਰਾਮ। ਮੇਰੀ ਸੋਹਣੀ ਜਿੰਦੇ ਗੁਰੂ ਨੂੰ ਮਿਲ, ਕਿਉਂਕਿ ਗੁਰੂ ਪਰਮੇਸ਼ਰ ਦਾ ਰੂਪ ਹੈ, ਤੇ ਤੇਰੇ ਹਿਰਦੇ ਦੇ ਵਿੱਚ ਉਹਨੇ ਪਰਮੇਸ਼ਰ ਦਾ ਨਾਮ ਪੱਕਾ ਕਰ ਦੇਣਾ। ਉਹਨੂੰ ਮਿਲ, ਨਿਤਨੇਮ ਕਰਨ ਵਿੱਚ ਢਿੱਲ ਨਾ ਕਰ। ਸਵੇਰ ਦਾ ਵੇਲਾ, ਅੰਮ੍ਰਿਤ ਵੇਲੇ ਦਾ ਸਮਾਂ, ਉੱਠਣ ਵਿੱਚ ਆਲਸ ਨਾ ਕਰ। ਸੰਧਿਆ ਦਾ ਵੇਲਾ, ਰਹਿ ਰਾਸ ਸਾਹਿਬ ਕਰਨ ਲੱਗਿਆ ਆਲਸ ਨਾ ਕਰ। ਗੁਰੂ ਨੂੰ ਮਿਲ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਅੱਗੇ ਕਹਿੰਦੇ ਹਰ ਜਪਦੇ ਆ ਕਹਿਣ ਢਿੱਲ ਨਾ ਕੀਜਈ, ਮੇਰੀ ਜਿੰਦੜੀਏ ਮਤ ਕਹਿ ਜਾਪੇ ਸਾਉ ਆਵੇ ਕੇ ਨਾ ਆਵੇ ਰਾਮ। ਅੱਗੇ ਕੀ ਕਹਿ ਰਹੇ, ਪੜਿਓ ਜੀ। ਸਾਵੇਲਾ ਸੋ ਮੂਰਤ ਸਾ ਖੜੀ, ਸੋ महत सफल है मेरी जिंदड़िए। जित हर मेरा चित आवे राम।
ਗੁਰੂ ਰਾਮਦਾਸ ਜੀ ਕਹਿ ਰਹੇ ਮੇਰੀ ਸੋਹਣੀ ਜਿੰਦੇ, ਉਹ ਵੇਲਾ ਭਾਗਾਂ ਵਾਲਾ ਹੈ, ਉਹ ਘੜੀ ਭਾਗਾਂ ਵਾਲੀ, ਉਹ ਲਮਹਾ ਭਾਗਾਂ ਵਾਲਾ, ਉਹ ਸਮਾਂ ਭਾਗਾਂ ਵਾਲਾ, ਜਿਸ ਵੇਲੇ ਪਿਆਰਾ ਪਰਮਾਤਮਾ ਚਿੱਤ ਦੇ ਵਿੱਚ ਆ ਜਾਂਦਾ ਹੈ। ਆ ਵੇਖੋ ਅਸੀਂ ਕੀਰਤਨ ਕਰਦੇ ਆ ਨਾ, ਆ ਸਮਾਂ ਭਾਗਾਂ ਵਾਲਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਉਹਨੂੰ ਬਹਿ ਕੇ ਅਸੀਂ ਯਾਦ ਕਰ ਰਹੇ ਆ ਨਾ, ਇਹ ਸਮਾਂ ਵੀ ਭਾਗਾਂ ਵਾਲਾ ਬਣ ਗਿਆ, ਇਹ ਘੜੀਆਂ ਵੀ ਲੇਖੇ ਵਿੱਚ ਲੱਗ ਗਈਆਂ, ਇਹ ਲਮਹੇ ਇੱਕ ਇੱਕ ਪਲ ਲੇਖੇ ਵਿੱਚ ਲੱਗ ਗਿਆ। ਇਹ ਸਾਰਾ ਕੁਝ ਧਨ ਹੈ, ਇਹ ਸਭ ਕੁਝ ਸਫਲ ਹੈ। ਸਫਲਾ ਕਿਉਂ ਹੈ? ਕਿਉਂਕਿ ਇਸ ਸਮੇਂ ਵਿੱਚ ਮੈਨੂੰ ਮੇਰਾ ਗੁਰੂ ਰਾਮਦਾਸ ਬੜਾ ਚੇਤੇ ਆਉਂਦਾ ਹੈ। ਇਸ ਸਮੇਂ ਵਿੱਚ ਮੈਨੂੰ ਮੇਰਾ ਬਾਬਾ ਖੰਡੇ ਵਾਲਾ ਬੜਾ ਹੀ ਚੇਤੇ ਆਉਂਦਾ ਹੈ। ਤੇ ਜਿਸ ਸਮੇਂ ਵਿੱਚ ਬਾਬਾ ਤੂੰ ਚੇਤੇ ਆਵੇਂ, ਉਹ ਸਮਾਂ ਮਾੜਾ ਹੋ ਹੀ ਨਹੀਂ ਸਕਦਾ, ਉਹ ਤੇ ਸਫਲ ਹੋ ਰਿਹਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਅੱਗੇ ਕੀ ਕਹਿ ਰਹੇ, ਪੜਿਓ ਜੀ। ਜਨ ਨਾਨਕ ਨਾਮ ਧਿਆਇਆ, ਮੇਰੀ ਜਿੰਦੜੀਏ, ਜਮ ਕੰਕਰ ਨੇੜ ਨਾ ਆਵੇ ਰਾਮ। ਵੇਖੋ ਪਹਿਲੇ ਕਹਿ ਰਹੇ ਹਰ ਜਪਦਿਆਂ ਖੈਰ ਢਿੱਲ ਨਾ ਕੀਜਈ ਮੇਰੀ ਜਿੰਦੜੀਏ, ਮਤ ਕਹਿ ਜਾਪੇ ਸਾਉ ਆਵੇ ਕਿ ਨਾ ਆਵੇ ਨਾ, ਕਿ ਉਹਨੂੰ ਜਪਣ ਲੱਗਿਆਂ ਖਿੰਨ ਮਾਤਰ ਵੀ ਢਿੱਲ ਨਾ ਕਰ। ਪਤਾ ਨਹੀਂ ਜਿਹੜਾ ਸਾਹ ਅੰਦਰ ਗਿਆ ਬਾਹਰ ਆਉਣਾ ਕਿ ਨਹੀਂ ਆਉਣਾ। ਵੇਖੋ ਇੱਥੇ ਪੋਜ਼ਿਟਿਵ ਕਰਤਾ, ਅੱਗੇ ਫਿਰ ਮਹਾਰਾਜ ਨੇ ਪੂਰਾ ਪੋਜ਼ਿਟਿਵ ਕਰਤਾ। ਕਹਿੰਦੇ ਨਾਮ ਪਤਾ ਕਿਉਂ ਜਪਣਾ ਹੈ? ਮਹਾਰਾਜ ਜੀ ਦੱਸੋ ਕਿਉਂ ਜਪਣਾ ਹੈ? ਮਹਾਰਾਜ ਕਹਿੰਦੇ ਤਾਂ ਕਰਕੇ ਮੇਰੀ ਜਿੰਦੇ ਤੂੰ ਨਾਮ ਜਪ। ਜਿਸ ਬੰਦੇ ਨੇ ਪਰਮੇਸ਼ਰ ਦਾ ਨਾਮ ਹਰ ਵੇਲੇ ਸਿਮਰਿਆ, ਉਹਨੂੰ ਹਰ ਵੇਲੇ ਯਾਦ ਕੀਤਾ, ਜਮਦੂਤ ਉਹਦੇ ਕੋਲ ਆ ਹੀ ਨਹੀਂ ਸਕਦੇ। ਆਖੋ ਵਾਹਿਗੁਰੂ ਜੀ। ਮੌਤ ਦਾ ਡਰ ਉਹਨੂੰ ਡਰਾ ਨਹੀਂ ਸਕਦਾ, ਡਰਾ ਨਹੀਂ ਸਕਦਾ। ਤੇ ਉਹ ਬੰਦਾ ਕਦੀ ਵੀ ਆਤਮਿਕ ਮੌਤੇ ਮਰ ਨਹੀਂ ਸਕਦਾ। ਨਹੀਂ ਤੇ ਆਮ ਤੌਰ ਤੇ ਜਿੰਨੇ ਵੀ ਅਸੀਂ ਬੰਦੇ ਵੇਖਦੇ ਆ ਨਾ, ਜ਼ਿਆਦਾਤਰ ਆਤਮਿਕ ਮੌਤੇ ਮਰੇ ਹੁੰਦੇ ਨੇ। ਜਿੰਦੀਆਂ ਲਾਸ਼ਾਂ ਤੁਰਦੀਆਂ ਹੁੰਦੀਆਂ ਨੇ, ਅੰਦਰ ਕੋਈ ਫੀਲਿੰਗ ਹੀ ਨਹੀਂ, ਅੰਦਰ ਕੋਈ ਬੰਦਗੀ ਹੀ ਨਹੀਂ। ਆਮ ਤੌਰ ਤੇ ਜਿੰਨੇ ਵੀ ਅਸੀਂ ਜ਼ਿਆਦਾਤਰ ਵੇਖਦੇ ਆ ਪਿਆਰਿਓ, ਉਹ ਆਤਮਿਕ ਮੌਤੇ ਮਰੇ ਨੇ। ਪਰ ਜਿਹੜੇ ਅੰਮ੍ਰਿਤ ਵੇਲੇ ਉੱਠਦੇ ਨੇ, ਜਿਹੜੇ ਬੰਦਗੀ ਨਾਲ ਜੁੜ ਜਾਂਦੇ ਨੇ, ਉਹ ਤੇ ਆਤਮਿਕ ਮੌਤੇ ਵੀ ਨਹੀਂ ਮਰਦੇ, ਤੇ ਮਰਨ ਤੋਂ ਬਾਅਦ ਜੰਮ ਵੀ ਉਹਨਾਂ ਦੇ ਨੇੜੇ ਨਹੀਂ ਆ ਸਕਦੇ, ਤੇ ਜਿਉਂਦਿਆਂ ਜੀ ਵੀ ਮੌਤ ਦਾ ਡਰ ਉਹਨਾਂ ਦੇ ਅੰਦਰੋਂ ਨਿਕਲ ਜਾਂਦਾ ਹੈ। ਗੁਰੂ ਰਾਮਦਾਸ ਕਹਿੰਦੇ ਮੈਂ ਤੈਨੂੰ ਡਰਾਇਆ ਨਹੀਂ, ਮੈਂ ਤੇ ਤੈਨੂੰ ਸੁਚੇਤ ਕੀਤਾ, ਸੁਚੇਤ ਕਿ ਹੁਣ ਵੀ ਜਪਣਾ ਸ਼ੁਰੂ ਕਰ ਦੇ। ਜਿਹੜਾ ਸਮਾਂ ਬੀਤ ਗਿਆ ਬੀਤ ਗਿਆ, ਪਰ ਜਿਹੜਾ ਹੱਥ ਵਿੱਚ ਹੈ ਉਹਨੂੰ ਤੇ ਸੰਭਾਲ ਲੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਿਵੇਂ ਕਹਿ ਰਹੇ, ਪੜਿਓ ਜੀ। ਹਰ ਜਪਦਿਆਂ ਖਿੰਨ ਢਿੱਲ ਨਾ ਕੀਜਈ ਮੇਰੀ ਜਿੰਦੜੀਏ, ਹਰ ਜਪਦਿਆਂ ਖਿੰਨ ਢਿੱਲ ਨਾ ਕੀਜਈ ਮੇਰੀ ਜਿੰਦੜੀਏ, ਮਤ ਕੇ ਜਾਪੇ ਸਾਹ ਆਵੇ ਕਿ ਨਾ ਆਵੇ ਰਾਮ, ਮਤ ਕੇ ਜਾਪੇ ਸਾਹ ਆਵੇ ਕਿ ਨਾ ਆਵੇ ਰਾਮ, ਹਰ ਜਪਦਿਆਂ ਖਿੰਨ ਢਿੱਲ ਨਾ ਕੀਜਈ ਮੇਰੀ ਜਿੰਦੜੀਏ, ਹਰ ਜਪਦਿਆਂ ਖਿੰਨ ਢਿੱਲ ਨਾ ਕੀਜਈ ਮੇਰੀ ਜਿੰਦੜੀਏ। ਬੋਲੋ ਹਰ ਜਪਦਿਆਂ ਖਿੰਨ ਢਿੱਲ ਨਾ ਕੀਜਈ ਮੇਰੀ ਜਿੰਦੜੀਏ, ਮੇਰੀ ਜਿੰਦੜੀਏ, ਮੇਰੀ ਜਿੰਦੜੀਏ। ਗੁਰੂ ਰਾਮਦਾਸ ਕਿਰਪਾ ਕਰਨ, ਬਾਬਾ ਦੀਪ ਸਿੰਘ ਕਿਰਪਾ ਕਰਨ। ਹਰ ਵੇਲੇ ਅਸੀਂ ਆਪਣੇ ਪਿਤਾ ਜੀ ਨੂੰ ਆਪਣੇ ਚੇਤੇ ਵਿੱਚ ਰੱਖੀਏ। ਇਹ ਬਖਸ਼ਿਸ਼ ਸਤਿਗੁਰੂ ਸਾਡੇ ਸਾਰਿਆਂ ਤੇ ਕਰਨ। ਕੀਰਤਨ ਦੀ ਸਮਾਪਤੀ ਦਾ ਸਮਾਂ ਹੋ ਰਿਹਾ। ਮੇਰੀ ਬੇਨਤੀ
ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ 3-4 ਘੰਟੇ ਦਾ ਸਮਾਂ ਵੱਧ ਕੱਢ ਕੇ ਆਓ, ਆਪਣੀਆਂ ਅੱਖਾਂ ਨਾਲ ਆ ਕੇ ਤੱਕੋ ਕਿਵੇਂ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ ਹੈ, ਜਿਸ ਸਕੂਲ ਦੇ ਵਿੱਚ ਪਿਆਰਿਓ ਗੁਰਮਤ ਦੀ ਪੜ੍ਹਾਈ ਵੀ ਤੇ ਦੁਨਿਆਵੀ ਪੜ੍ਹਾਈ ਵੀ ਕਰਾਈ ਜਾ ਰਹੀ। ਔਰ ਤਕਰੀਬਨ ਇਸ ਸਕੂਲ ਦੇ ਵਿੱਚ 200 ਬੱਚਾ ਗ੍ਰੰਥੀ ਸਿੰਘਾਂ ਦਾ, ਵਿਧਵਾ ਬੀਬੀਆਂ ਦਾ, ਔਰ ਜਿਨ੍ਹਾਂ ਦੀਆਂ 3 ਬੇਟੀਆਂ ਨੇ, 200 ਇਹੋ ਜਿਹੇ ਬੱਚੇ ਇੱਥੇ ਬਿਲਕੁਲ ਫ੍ਰੀ ਸਿੱਖਿਆ ਲੈ ਰਹੇ। ਜਿੰਨੀ ਕੁ ਹਿੰਮਤ ਕਰ ਸਕਦੇ ਹਾਂ ਕਰ ਰਹੇ ਹਾਂ। ਸਾਰਾ ਕੁਝ ਤੇ ਕਵਰ ਕਰਨਾ ਔਖਾ ਹੁੰਦਾ, ਤੁਹਾਨੂੰ ਪਤਾ। ਤੇ ਇਹ ਆਪਣੀਆਂ ਅੱਖਾਂ ਨਾਲ ਲਾ ਕੇ ਤੱਕੋ ਕਿਵੇਂ ਇੱਥੇ ਬੱਚੇ ਦੋਵੇਂ ਤਰ੍ਹਾਂ ਦੀ ਪੜ੍ਹਾਈ ਕਰ ਰਹੇ। ਔਰ ਇਸੇ ਸਥਾਨ ਤੇ ਰਾਮ ਤੀਰਥ ਰੋਡ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਬਣਿਆ, ਜਿਸ ਹਸਪਤਾਲ ਦੇ ਵਿੱਚ 20 ਰੁਪਇਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਦਿੱਤੀ ਜਾਂਦੀ। ਉਹ ਡਾਕਟਰ ਜਿਹੜੇ ਆਪਣੀ ਕਲੀਨਿਕ ਤੇ 200-200 300 ਵੀ ਫੀਸ ਲੈਂਦੇ, ਇੱਥੇ 20 ਰੁਪਇਆਂ 'ਚ ਵੇਖਦੇ। ਲੈਬੋਰਟਰੀ ਦੇ ਟੈਸਟ, ਐਕਸ-ਰੇ ਵੀ ਸਭ ਕੁਝ ਲਾਗਤ ਮੁੱਲ ਨਾਲ ਹੁੰਦਾ ਹੈ। ਜਿਹੜੀ ਦਵਾਈ ਬਾਜ਼ਾਰੋਂ 100 ਦੀ ਮਿਲਣੀ, ਇੱਥੇ 30 ਦੀ ਦਿੱਤੀ ਜਾਂਦੀ। ਆ ਕੇ ਕਦੀ ਵੇਖੋ। ਇੱਥੇ ਹੀ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ। ਲੜਕਿਆਂ ਦਾ 2 ਸਾਲਾਂ ਦਾ ਕੋਰਸ ਹੈ ਗੁਰਮਤਿ ਦਾ, ਜਿਹਦੇ ਵਿੱਚ ਕੀਰਤਨ ਦੀ, ਤਬਲੇ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਬੱਚੇ ਅੰਮ੍ਰਿਤ ਵੇਲਾ ਸੰਭਾਲਦੇ ਨੇ, ਸੰਧਿਆ ਦਾ ਸਮਾਂ ਸੰਭਾਲਦੇ ਨੇ। ਤਕਰੀਬਨ 1 ਸਾਲ ਹੋਇਆ ਇਸ ਅਕੈਡਮੀ ਨੂੰ ਅਜੇ ਸ਼ੁਰੂ ਹੋਇਆ। ਬੱਚੇ ਅਰਦਾਸ ਵੀ ਕਰਦੇ, ਹੁਕਮਨਾਮਾ ਵੀ ਲੈਂਦੇ, ਸਹਿਜ ਪਾਠ ਵੀ ਕਰਨ ਲੱਗ ਪਏ ਨੇ। ਆ ਕੇ ਕਦੀ ਆਪਣੀਆਂ ਅੱਖਾਂ ਨਾਲ ਤੱਕੋ। ਔਰ ਬੱਚਿਆਂ ਦੀ ਸਿਹਤ ਦਾ ਵੀ ਖਾਸ ਧਿਆਨ ਰੱਖਿਆ ਜਾਂਦਾ ਹੈ। ਜਿਮ ਦਾ ਪ੍ਰਬੰਧ ਵੀ, ਘੋੜ ਸਵਾਰੀ ਵੀ, ਬੱਚੇ ਅਜੋਕੇ ਸਮੇਂ ਦੇ ਹਾਣੀ ਬਣਨ, ਇੰਗਲਿਸ਼ ਸਪੀਕਿੰਗ ਦੀਆਂ ਕਲਾਸਾਂ ਵੀ ਲਾਈਆਂ ਜਾਂਦੀਆਂ। ਔਰ ਪਿਆਰਿਓ, ਇਸੇ ਜਗ੍ਹਾ ਤੇ ਗੁਰੂ ਬਾਬਾ ਨਾਨਕ ਜੀ ਦੀ ਰਸੋਈ, ਲੰਗਰ ਚੱਲਦਾ 11 ਤੋਂ 4, 2000 ਤੋਂ ਵੱਧ ਪ੍ਰੇਮੀ ਪ੍ਰਸ਼ਾਦਾ ਰੋਜ਼ ਛਕਦਾ ਹੈ। ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਉਹ ਗੱਡੀ ਬਣਾਈ, ਉਹਦੇ ਰਾਹੀਂ ਵੱਖ-ਵੱਖ ਥਾਵਾਂ ਤੇ ਪ੍ਰਸ਼ਾਦਾ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਤੇ ਵਿਧਵਾ ਬੀਬੀਆਂ ਨੂੰ ਹਰ ਮਹੀਨੇ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ ਹੈ। ਮੇਰੀ ਬੇਨਤੀ, ਆ ਕੇ ਕਦੀ ਤੱਕੋ, ਤੁਹਾਨੂੰ ਬੜੀ ਸ਼ਾਂਤੀ ਮਿਲੇਗੀ। ਜਦੋਂ ਇਸ ਸਥਾਨ ਤੇ ਆਓਗੇ ਨਾ, ਤੁਹਾਨੂੰ ਵਾਰ-ਵਾਰ ਇੱਥੋਂ ਦੀ ਵਾਈਬ੍ਰੇਸ਼ਨ ਖਿੱਚ ਪਾਏਗੀ। ਵਾਰ-ਵਾਰ ਆਓਗੇ, ਮੈਨੂੰ ਪੱਕਾ ਵਿਸ਼ਵਾਸ ਹੈ। ਪੱਤੇ 'ਚ ਇੱਥੇ ਖੰਡੇ ਵਾਲਾ ਵਰਤ ਰਿਹਾ, ਬਾਬਾ ਦੀਪ ਸਿੰਘ ਵਰਤ ਰਿਹਾ। ਔਰ ਨਾਲ ਦੀ ਜਗ੍ਹਾ ਤੁਹਾਨੂੰ ਪਤਾ ਹੀ ਹੈ, ਦੂਸਰਾ ਯੂਨਿਟ ਬਾਪੂ ਜੀ ਨੇ ਦਿੱਤਾ, ਜਿੱਥੇ ਜੀ ਦਇਆ ਪ੍ਰਵਾਨ ਪਾਰਕ, ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਔਰ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਬਣਨਾ। ਉਹ ਸਾਰੀ ਸ਼ੁਰੂ ਹੋ ਚੁੱਕੀ, ਟੀਵੀ ਸਕਰੀਨ ਤੇ ਤੁਸੀਂ ਵੇਖ ਰਹੇ ਹੋ। ਨਾਲ ਹੀ ਪਿਆਰਿਓ, ਇੱਥੇ ਸਰਾਂ ਵੀ ਔਰ ਗੁਰਦੁਆਰਾ ਸਾਹਿਬ ਵੀ ਬਣਨਾ ਹੈ। ਤੇ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰਸਟ ਯੂਨਿਟ ਨੰਬਰ 3, ਪਠਾਨਕੋਟ, ਜੰਮੂ ਪਠਾਨਕੋਟ ਹਾਈਵੇ ਰੋਡ ਦੇ ਉੱਤੇ ਜੋ ਜਗ੍ਹਾ ਬਖਸ਼ੀ ਹੈ, ਤੁਸੀਂ ਵੇਖ ਰਹੇ ਟੀਵੀ ਸਕਰੀਨ ਤੇ। ਇਹ ਨਵੀਂ ਜਗ੍ਹਾ, ਜਿੱਥੇ ਹਸਪਤਾਲ ਨਾਲ ਸਕੂਲ ਬਣਨਾ ਹੈ। 2 ਚੀਜ਼ਾਂ ਨੂੰ ਮੁੱਖ ਤੌਰ ਤੇ ਲੈ ਕੇ ਚੱਲਣਾ, ਐਜੂਕੇਸ਼ਨ ਨੂੰ ਤੇ ਹੈਲਥ ਨੂੰ। ਮਾਇਆ ਪੱਖੋਂ ਸਸਤੀਆਂ ਹੋਣ, ਪਰ ਹੋਣ ਟੌਪ ਕਲਾਸ, ਫਿਰ ਅੱਗੇ ਵਧੋਗੇ, ਕੋਈ ਰੋਕ ਨਹੀਂ ਸਕਦਾ ਤੁਹਾਨੂੰ। ਤੇ ਮੇਰੀ ਬੇਨਤੀ, ਨਵੀਂ ਜਗ੍ਹਾ ਵਾਸਤੇ 2500 ਰੁਪਏ 1 ਗਜ ਦੀ ਸੇਵਾ ਹੈ। 1-1, 2-2, 5-5 ਗਜ ਦੀ ਸੇਵਾ ਆਪ ਜੀਆਂ ਨੇ ਤੇ ਕਰਨੀ, ਹੋਰਨਾਂ ਨੂੰ ਵੀ ਪ੍ਰੇਰਨਾ ਕਰਿਓ। ਬਾਕੀ ਅਕਾਊਂਟ ਡਿਟੇਲ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਆ ਰਹੀ, ਸਕਰੀਨਸ਼ਾਟ ਲੈ ਲਓ। ਆਪਣੀ ਸੇਵਾ ਤੁਸੀਂ ਇਹ ਖਾਤਿਆਂ 'ਚ ਪਾ ਸਕਦੇ ਹੋ। ਆਪਣੀ ਸੇਵਾ ਸਾਨੂੰ ਗੂਗਲ ਪੇ, ਪੇਟੀਐਮ ਵੀ ਕਰ ਸਕਦੇ। ਇੱਕੋ ਹੀ ਨੰਬਰ ਹੈ, ਇਹ ਯਾਦ ਰੱਖਿਓ। ਦੂਜਾ ਨੰਬਰ ਨਹੀਂ ਸਾਡਾ ਕੋਈ ਜੋ ਗੂਗਲ ਪੇ, ਪੇਟੀਐਮ ਕਰਨ ਦਾ। 98 150 99 513। ਕਿਤੇ ਭੁਲੇਖੇ ਨਾਲ ਦੂਜੇ ਅਕਾਊਂਟਾਂ 'ਚ ਨਾ, ਬਸ ਆ ਜਿਹੜਾ ਪੱਕਾ ਨੰਬਰ ਨੋਟ ਕਰ ਲਓ। ਜਿੰਨੇ ਕਿਸੇ ਨੇ ਪੇਟੀਐਮ ਕਰਨਾ, ਗੂਗਲ ਪੇ ਕਰਨਾ, ਫੋਨ ਪੇ ਕਰਨਾ, 98 150 99 513। ਇਹ ਨੰਬਰ ਆਪ ਜੀ ਆਪਣੇ ਕੋਲ ਨੋਟ ਰੱਖਿਓ। ਬਾਕੀ ਪੱਕੇ ਮਹੀਨਾਵਾਰੀ ਡੋਨਰ ਬਣ ਜਾਓ। 100 ਰੁਪਇਆ, 500, 1000, 10,000, ਜਿੰਨੀ ਤੁਹਾਡੀ ਸਮਰੱਥਾ ਹੈ, ਪੱਕੇ ਮਹੀਨਾਵਾਰੀ ਡੋਨਰ ਬਣੋ ਕਿ ਇੰਨੀ ਸੇਵਾ ਅਸੀਂ ਟਰਸਟ ਨੂੰ ਭੇਜਣੀ। ਉਹ ਵੀ ਨੰਬਰ ਤੁਹਾਡੇ ਟੀਵੀ ਸਕਰੀਨ ਤੇ ਚੱਲ ਰਿਹਾ। ਤੇ ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਚੱਲੋ, ਤਾਂ ਜੋ ਇਹ ਸੇਵਾਵਾਂ ਨਿਰੰਤਰਤਾਈ ਨਾਲ ਜਾਰੀ ਵੀ ਰਹਿਣ ਤੇ ਕਈ ਗੁਣਾ ਵੱਧ ਕੇ ਹੋਰ ਸੇਵਾਵਾਂ ਹੋ ਸਕਣ। ਇਹ ਮੇਰੀ ਬੇਨਤੀ। ਬਾਕੀ ਮੈਂ ਕਹਿੰਦਾ ਆ ਰਿਹਾ, ਮਹੀਨਾ ਕੁ ਜ਼ੋਰ ਲਾ ਦਿਓ ਪੂਰਾ। ਜਿਹੜਾ ਜਿੰਨੀ ਕੁ ਹਾਜ਼ਰੀ ਲਾ ਸਕਦਾ, ਜਿੰਨੀ ਵੱਧ ਤੋਂ ਵੱਧ, 10,000 ਵਾਲਾ 10,000, 50,000 ਵਾਲਾ 50,000, ਜਿੰਨੀ ਤੁਸੀਂ ਲਾ ਸਕਦੇ ਹੋ। ਲੱਖਾਂ ਵਾਲੇ ਲੱਖਾਂ ਦੀ, ਕਿਉਂਕਿ ਇਹੋ ਜਿਹਾ ਸਿਸਟਮ ਹੈ ਕਿ 1 ਲੱਖ ਆ ਰਿਹਾ, ਮੰਨ ਲਓ, ਤੇ 20, 25, 30 ਲੱਖ ਦੇ ਬਿੱਲ ਬਣੇ ਹੁੰਦੇ ਨੇ ਅਗਾਂਹ ਦੇਣ ਵਾਲਿਆਂ ਦੇ। ਤੇ ਆਪ ਜੀਆਂ ਨੇ ਸਾਰਿਆਂ ਨੇ ਸਹਿਯੋਗ ਕਰਨ ਦੀ ਕਿਰਪਾਲਤਾ ਕਰਨੀ। ਮਹੀਨਾ 1.5 ਮਹੀਨਾ ਪੂਰਾ ਜ਼ੋਰ ਰੱਖੋ। ਬਾਕੀ ਇੱਧਰ ਉੱਧਰ ਦੇ ਕਾਰਜਾਂ ਨੂੰ ਸੰਕੋਚ ਕੇ ਆਪਣੇ ਟਰਸਟ ਦੇ ਵਿੱਚ ਤੁਸੀਂ ਆ ਸਭ ਕੁਝ ਭੇਜਣ ਦੀ ਕਿਰਪਾਲਤਾ ਕਰਿਓ। ਬਾਕੀ ਜਿਹੜੀ ਕਿਤਾਬ ਹੈ, ਸਾਰੀ ਸੰਗਤ ਨੂੰ ਪਤਾ ਹੈ, ਦੂਜੀ ਕਿਤਾਬ ਸਾਜਨੋਂ ਤੂੰ ਮੀਤ ਮੇਰਾ, ਇਹ ਦੂਸਰੀ ਕਿਤਾਬ ਆਈ ਹੈ 10 ਦੀ, ਜਿਹਦੇ ਵਿੱਚ ਤੁਹਾਨੂੰ ਬੜਾ ਮੋਟੀਵੇਟ
ਕੀਤਾ ਗਿਆ, ਤੁਹਾਡਾ ਡਿੱਗਦਾ ਮਨ ਸੰਭਲ ਜਾਵੇ ਔਰ ਤੁਹਾਨੂੰ ਇੱਕ ਖਲੂਣਾ ਮਿਲੇ, ਤੁਹਾਡੀ ਜਿਹੜੀ ਅੰਦਰ ਗਿਰਾਵਟ ਆਈ ਹੋਵੇ ਨਾ ਮਨ ਦੇ ਅੰਦਰ, ਉਹ ਗਿਰਾਵਟ ਖਤਮ ਹੋਵੇ। ਇਹ ਦੂਸਰੀ ਕਿਤਾਬ ਆਈ ਹੈ, ਆਪਣੇ ਪੜ੍ਹਨ ਲਈ ਮੰਗਾਇਓ, ਅਗਾਂਹ ਵੰਡਣ ਵਾਸਤੇ ਵੀ ਜ਼ਰੂਰ ਮੰਗਵਾਇਓ ਜੀ। ਕੱਲ ਦੇ ਦੀਵਾਨ ਵਿੱਚ ਫਿਰ ਸਤਿਗੁਰੂ ਤੁਹਾਡੇ ਦੀਦਾਰ ਕਰਾਉਣ, ਇਸੇ ਚੀਜ਼ ਨੂੰ ਮੁੱਖ ਰੱਖ ਕੇ ਮੈਂ ਆਗਿਆ ਮੰਗਦਾ। ਪਿਆਰ ਸੇ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।